ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 8 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਰ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ 559 905 25 75 559 9052 575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ 415 909 0503। ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਮੇਜਰ ਸਿੰਘ ਸਿੱਧੂ ਬੇਕਰਸਫੀਲਡ। ਅਤੇ ਜੇਕਰ ਤੁਸੀਂ ਵੁੱਡਲੈਂਡ ਦੇ ਇਲਾਕੇ ਦੇ ਵਿੱਚ ਟਰੱਕ ਪਾਰਕਿੰਗ ਉੱਤੇ ਲੱਭ ਰਹੇ ਹੋ ਤਾਂ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਸਿਕਿਉਰਿਟੀ ਵੀਡੀਓ ਸਰਵੇਲੈਂਸ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 916 396 90 85 916 396 9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਵੱਡੀ ਖਬਰ ਅੱਜ ਆ ਰਹੀ ਹੈ ਵੀ ਦੁਨੀਆ ਦੇ ਵਿੱਚ ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਗੈਂਗਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਕ੍ਰਿਮੀਨਲ ਗੈਂਗਸ ਜਿਹੜੇ ਡਰੱਗ ਨੂੰ ਸ਼ਿਪ ਕਰਦੇ ਸੀ, ਕਿਲਿੰਗਸ ਕਰਦੇ ਸੀ, ਸਕੇਅਰ ਜਿਹੜਾ ਮੈਸੇਜ ਹੈਗਾ ਸਿਸਟਮ ਉਹਦੇ ਰਾਹੀਂ। ਸੋ FBI ਤੇ 18 ਦੇ ਕਰੀਬ ਮੁਲਕਾਂ ਦੀ ਜਿਹੜੀ ਪੁਲਿਸ ਹੈਗੀ ਆ ਉਹ ਰਲ ਕੇ ਪਿਛਲੇ 3 ਸਾਲਾਂ ਤੋਂ ਇਸ ਆਪਰੇਸ਼ਨ ਦੇ ਵਿੱਚ ਇਨਵੋਲਵ ਸੀ ਤੇ ਆਪਰੇਸ਼ਨ ਦਾ ਨਾਂ ਟਰੋਹਨ ਸ਼ੀਲਡ ਕਰਕੇ ਦੱਸਿਆ ਜਾਂਦਾ ਆ। 16 ਕੰਟਰੀਆਂ ਦੇ ਵਿੱਚ ਜਿਹੜੀ ਆ ਰੇਡ ਮਾਰੀ ਗਈ। 800 ਦੇ ਕਰੀਬ ਸਸਪੈਕਟ ਜਿਹੜੇ ਆ ਅਰੈਸਟ ਕੀਤੇ ਗਏ। 32 ਟਨ ਡਰੱਗ ਜਿਹੜੀ ਆ, ਜਿਹਦੇ ਵਿੱਚ 32 ਟਨ ਦੇਖੋ ਕਿੰਨੀ ਹੁੰਦੀ ਆ, ਜਿਹਦੇ ਵਿੱਚ ਕੋਕੀਨ, ਕੈਨਵਸ, ਐਮਪੀਟੇਮੀਨਸ, ਮੈਥਫੈਟਾਮੀਨਸ ਤੇ 250 ਦੇ ਕਰੀਬ ਫਾਇਰ ਆਰਮਸ, 55 ਦੇ ਕਰੀਬ ਲਗਜ਼ਰੀ ਕਾਰਸ, $148 ਮਿਲੀਅਨ ਕੈਸ਼ ਤੇ ਕ੍ਰਿਪਟੋ ਕਰੰਸੀਜ਼, ਇਹ ਜਿਹੜਾ ਅਰੈਸਟ ਹੋਇਆ ਹੈਗਾ। 2018 ਦੇ ਵਿੱਚ ਲਾ ਇਨਫੋਰਸਮੈਂਟ ਏਜੰਸੀ ਜਿਹੜੀਆਂ ਆ ਉਹਨਾਂ ਨੇ ਇੱਕ ਕੰਪਨੀ ਹੈਗੀ ਆ ਫੈਂਟਮ ਸਕੁਏਅਰ ਕਰਕੇ, ਜਿਹੜੀ ਇਨਕ੍ਰਿਪਟਡ ਡਿਵਾਈਸਿਸ ਦੇ ਲਈ ਮਸ਼ਹੂਰ ਆ, ਕ੍ਰਿਮੀਨਲ ਜਿਹੜੇ ਯੂਜ਼ ਆ ਉਹਦੇ ਨਾਲ ਰਲ ਕੇ ਇਹ ਜਿਹੜਾ ਆਪਰੇਸ਼ਨ ਸ਼ੁਰੂ ਕੀਤਾ ਸੀ। ਤੇ 18 ਮਹੀਨਿਆਂ ਦੇ ਦੌਰਾਨ 300 ਗੈਂਗ ਆਪਰੇਸ਼ਨਸ 100 ਮੁਲਕਾਂ ਦੇ ਵਿੱਚ। ਇਟਾਲੀਅਨ ਮਾਫੀਆ ਵੀ ਸੀ, ਆਸਟ੍ਰੇਲੀਆ 'ਚ ਵੀ ਬਹੁਤ ਬੰਦੇ ਫੜੇ ਗਏ ਆ। ਸੋ ਇਹ ਕਹਿੰਦੇ ਪਈ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹ ਆਪਰੇਸ਼ਨ ਸੀ FBI ਦਾ। ਤੇ ਹੋਰ ਜਿਹੜੀਆਂ ਜਿਸ ਤਰ੍ਹਾਂ ਮੈਂ ਦੱਸਿਆ ਵੀ ਕਿੰਨੇ ਮੁਲਕਾਂ ਦੀਆਂ ਜਿਹੜੀ ਪੁਲਿਸ ਏਜੰਸੀਜ਼ ਹੈਗੀਆਂ ਤੇ ਕਹਿੰਦੇ ਪਈ 20 ਮਿਲੀਅਨ ਦੇ ਕਰੀਬ ਮੈਸੇਜਸ ਜਿਹੜੇ ਆ FBI ਨੇ ਪੂਰੇ ਉਹ ਰਿਕਾਰਡ ਕੀਤੇ, ਚੈੱਕ ਕੀਤੇ। 11,800 ਦੇ ਕਰੀਬ ਡਿਵਾਈਸਿਸ ਜਿਹੜੀਆਂ ਸੀਗੀਆਂ ਜਿਹੜੇ ਯੂਜ਼ ਕਰਦੇ ਸੀ ਲੋਕ, ਉਹਨਾਂ ਨੂੰ ਜਿਹੜਾ ਆ ਵਰਤ ਕੇ। ਸੋ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਹਥਿਆਰ, ਪੈਸਾ ਤੇ ਲੋਕਾਂ ਨੂੰ ਜਿਹੜਾ ਆ ਅਰੈਸਟ ਕੀਤਾ ਹੈਗਾ। ਜੀ ਬਿਲਕੁਲ ਇੱਕ ਸਾਂਝੇ ਤੌਰ ਦੇ ਉੱਤੇ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਵੱਡਾ ਜਿਹੜਾ ਇਹ ਕੰਮ ਮਾਰਕਾ ਕਹਿ ਸਕਦੇ ਹਾਂ ਵੀ ਇਹ ਮਾਰਿਆ ਹੈਗਾ ਆ। US ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ, FBI, ਯੂਰਪੀਅਨ ਯੂਨੀਅਨ ਪੁਲਿਸ ਏਜੰਸੀ, ਯੂਰੋਪੋਲ,
ਅਤੇ ਹੋਰ ਬਹੁਤ ਸਾਰੇ ਮੁਲਕਾਂ ਦੀ ਜਿਹੜੀ ਲਾ ਇਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਮਿਲ ਕੇ ਇਹ ਜਿਹੜਾ ਆ ਪ੍ਰੋਗਰਾਮ ਕੀਤਾ ਸੀਗਾ। ਨੋਮ ਕਰਕੇ ਇਹਨਾਂ ਨੇ ਐਪ ਜਿਹੜੀ ਉਹ ਬਣਵਾਈ ਜਿਸ ਦੇ ਜ਼ਰੀਏ ਉਹਨਾਂ ਨੇ ਜਿਹੜਾ ਟਰੋਜਨ ਹੋਰਸ ਇਸ ਦੇ ਵਿੱਚ ਜਿੱਦਾਂ ਕਹਿ ਲਓ ਵੀ ਮਾਲਵੇਅਰ ਜਾਂ ਇੱਦਾਂ ਦੀ ਉਹ ਚੀਜ਼ ਜਿਹੜੀ ਉਹ ਪਾ ਕੇ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਕੀਤੀ ਸੀਗੀ। 2018 ਜਿੱਦਾਂ ਤੁਸੀਂ ਦੱਸਿਆ ਵੀ ਇਸ ਦੀ ਜਿਹੜੀ ਉਹ ਸ਼ੁਰੂਆਤ ਹੋਈ ਆ। 300 ਜਿਹੜੇ ਗੈਂਗਸ ਆਪਰੇਟ ਕਰ ਰਹੇ ਸੀ 100 ਤੋਂ ਵੱਧ ਮੁਲਕਾਂ ਦੇ ਵਿੱਚ, ਉਹਨਾਂ ਦੇ ਉੱਤੇ ਜਿਹੜੇ ਪਿਛਲੇ 1.5 ਸਾਲ ਤੋਂ ਇਹਨਾਂ ਨੇ ਨਜ਼ਰ ਰੱਖੀ ਸੀਗੀ ਅਤੇ 800 ਤੋਂ ਵੱਧ ਦੇਖੋ ਹੁਣ ਜਿਹੜੇ ਲੋਕ ਇਹਨਾਂ ਨੇ ਗ੍ਰਿਫਤਾਰ ਕੀਤੇ ਆ ਵੱਖ-ਵੱਖ ਜਿਹੜੇ ਉਹ ਮੁਲਕਾਂ ਦੇ ਵਿੱਚੋਂ। ਸੋ ਕਮਾਲ ਦਾ ਜਿਹੜਾ ਹਰਜੋਤ ਸਿੰਘ ਜੀ ਕੰਮ ਜਿਹੜਾ ਇਹਨਾਂ ਨੇ ਕੀਤਾ ਆ। ਪਰ ਤੁਸੀਂ ਅੰਦਾਜ਼ਾ ਲਾਓ ਹਰਜੋਤ ਸਿੰਘ ਜੀ 32 ਟਨ ਜਿਹੜਾ ਆ ਨਸ਼ੀਲੇ ਪਦਾਰਥ ਜਿਹੜੇ ਆ ਉਹ ਉਹਨਾਂ ਨੇ ਫੜੇ ਆ। ਇਹ ਫੜੇ ਆ ਅਤੇ ਅਜੇ ਪਤਾ ਨਹੀਂ ਕਿੰਨੇ ਟਨ ਉਸੇ ਦੌਰਾਨ ਇਹ ਵੇਚਣ ਦੇ ਵਿੱਚ ਵੀ ਕਾਮਯਾਬ ਜਿਹੜੇ ਉਹ ਰਹੇ ਹੋਣਗੇ। ਫਿਨਲੈਂਡ ਵਾਲਿਆਂ ਨੇ ਉੱਥੇ ਕਹਿੰਦੇ 100 ਬੰਦਾ ਜਿਹੜਾ ਗ੍ਰਿਫਤਾਰ ਕੀਤਾ ਆ, ਉੱਥੇ ਉਹਨਾਂ ਨੇ ਅੱਧਾ ਟਨ 500 ਕਿਲੋ ਜਿਹੜੀ ਆ ਉੱਥੇ ਦੀ ਡਰੱਗ ਜਿਹੜੀ ਉੱਥੇ ਨਾਲ ਉਹਨਾਂ ਨੇ ਫੜੀ ਆ। ਆਸਟ੍ਰੇਲੀਆ ਦੇ ਵਿੱਚ 224 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਆ। 4 ਟਨ ਡਰੱਗ ਤਾਂ ਜਿਹੜੀ ਆ ਉਹ ਉੱਥੇ ਅਤੇ $35 ਮਿਲੀਅਨ ਜਿਹੜੇ ਉੱਥੇ ਆ। ਨਿਊਜ਼ੀਲੈਂਡ ਵਾਲਿਆਂ ਨੇ 35 ਬੰਦੇ ਗ੍ਰਿਫਤਾਰ ਕੀਤੇ ਆ ਅਤੇ ਉੱਥੇ ਵੀ ਉਹਨਾਂ ਨੇ ਮਿਲੀਅਨਸ ਡਾਲਰ ਦੀ ਜਿਹੜੀ ਆ ਉਹ ਡਰੱਗ ਅਤੇ ਐਸੈਟਸ ਜਿਹੜੇ ਆ ਉਹ ਕੀਤੇ ਹੈਗੇ ਆ। ਸੋ ਇਹ ਆਪਰੇਸ਼ਨ ਟਰੋਜਨ ਸ਼ੀਲਡ ਕਰਕੇ ਜਿਹੜਾ ਉਹ ਨਾਮ ਇਸ ਦਾ ਜਿਹੜਾ ਉਹ ਰੱਖਿਆ ਸੀਗਾ। ਸਾਰੇ ਜਿਹੜੀਆਂ ਏਜੰਸੀਜ਼ ਆ ਹੁਣ ਪੱਟ 'ਤੇ ਥਾਪੀਆਂ ਮਾਰ ਕੇ ਆਖਦੇ ਰਹੀਆਂ ਆ ਵੀ ਦੇਖੋ ਕਿੱਡਾ ਵੱਡਾ ਕੰਮ ਕੀਤਾ, ਪਰ ਇਹ ਆ ਵੀ ਇਹ ਜਿਹੜਾ ਕ੍ਰਾਈਮ ਵਾਲੇ ਆ ਔਰਗਨਾਈਜ਼ਡ ਕ੍ਰਾਈਮ ਵਾਲੇ ਆ ਇਹਨਾਂ ਨੇ ਮੁੜ ਇਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੇ ਜਿਹੜਾ ਇਹ ਆ ਜਾਣਾ ਅਤੇ ਕੰਮ ਇਹਨਾਂ ਨੇ ਧੰਦੇ ਜਿਹੜੇ ਆ ਇਸ ਤਰੀਕੇ ਦੇ ਨਾਲ ਇਹ ਚਲਾਈ ਜਾਣੇ ਆ। ਸੋ ਇਹਨਾਂ ਨੂੰ ਹੁਣ ਹੋਰ ਵੀ ਜ਼ਿਆਦਾ ਗਹੀਨਤਾ ਦੇ ਨਾਲ ਕੰਮ ਕਰਨਾ ਪੈਣਾ। ਰੀਜ਼ਨ ਇਹ ਆ ਵੀ ਹੁਣ ਇਹਨਾਂ ਨੂੰ ਇਸ ਦੇ ਬਾਰੇ ਪਤਾ ਲੱਗ ਗਿਆ ਵੀ ਕਿਸ ਦੇ ਜ਼ਰੀਏ ਇਹਨਾਂ ਨੇ ਨਜ਼ਰ ਰੱਖੀ ਸੀ। ਹੁਣ ਕੋਈ ਨਵਾਂ ਜਿਹੜਾ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇਹ ਅਪਰਾਧਕ ਬਿਰਤੀ ਵਾਲੇ ਲੋਕਾਂ ਦੇ ਉੱਤੇ ਜਿਹੜੀ ਉਹ ਨਜ਼ਰ ਰੱਖਣੀ ਪੈਣੀ ਆ। ਪਰ ਫਿਰ ਵੀ ਇਹ ਬਹੁਤ ਵੱਡੀ ਜਿਹੜੀ ਇੱਕ ਸਫਲਤਾ ਦੀ ਜਿਹੜੀ ਇੱਕ ਸਟਿੰਗ ਆਪਰੇਸ਼ਨ ਜਿਹੜਾ ਇਹ ਦੇਖਿਆ ਗਿਆ, ਜਿਹੜਾ ਪੂਰਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਕਿੰਨੀਆਂ ਦੇਖੋ ਮੁਲਕਾਂ ਨੇ ਮਿਲ ਕੇ 18 ਤੋਂ ਵੱਧ ਮੁਲਕਾਂ ਨੇ ਆਈ ਥਿੰਕ ਜਿਹੜਾ ਆ ਉਹ ਮਿਲ ਕੇ ਇਹ ਕੰਮ ਕੀਤਾ ਹੈਗਾ ਆ ਜੀ। ਸੋ ਬਹੁਤ ਵੱਡਾ ਆਪਰੇਸ਼ਨ ਸੀ। ਸੋ ਦੇਖੋ ਵੀ ਕਿੰਨੇ ਮੁਲਕਾਂ ਦੇ ਵਿੱਚ, ਅਤੇ 3 ਸਾਲਾਂ ਤੋਂ ਇਹ ਸ਼ੁਰੂ ਕੀਤਾ ਹੋਇਆ ਸੀ। ਅਤੇ ਅਗਲੀ ਖਬਰ ਵੱਲ ਚੱਲੀਏ। ਅਲੈਗਜ਼ੈਂਡਰੀਆ ਓਕੇਜ਼ੀਓ ਕੋਰਟੇਜ਼ ਜਿਹੜੀ ਕਾਂਗਰਸ ਵੂਮਨ ਹੈਗੀ ਆ ਨਿਊਯਾਰਕ ਤੋਂ, ਉਸ ਨੇ ਅੱਜ ਜਿਹੜੀ ਕਮਲਾ ਹੈਰਿਸ ਆ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਦੇ ਉੱਤੇ ਕਾਫੀ ਜਿਹੜਾ ਸਕੰਜਾ ਕੱਸਿਆ ਹੈਗਾ। ਉਹ ਜਿਹੜੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ ਉਹਨਾਂ ਨੇ ਗੌਟਾਮਾਲਾ ਦੇ ਵਿੱਚ ਕੱਲ੍ਹ ਇੱਕ ਬਿਆਨ ਦਿੱਤਾ ਸੀ ਵੀ ਜਿਹੜੇ ਵੀ ਲੋਕ ਅਮਰੀਕਾ ਨੂੰ ਆਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ। ਡੋਂਟ ਕਮ ਉਹਨਾਂ ਨੇ 3 ਵਾਰੀ ਕਿਹਾ ਹੈਗਾ ਆ। ਸੋ ਉਹਦੇ ਸੰਬੰਧ ਦੇ ਵਿੱਚ ਅਲੈਗਜ਼ੈਂਡਰੀਆ ਓਕੇਜ਼ੀਓ ਕੋਰਟੇਜ਼ ਜਿਹੜੀ ਆ ਉਸ ਨੇ ਕਾਫੀ ਜਿਹੜੇ ਟਵੀਟ ਕੀਤੇ ਆ ਵਾਈਸ ਪ੍ਰੈਜ਼ੀਡੈਂਟ ਦੇ ਉਲਟ, ਕਹਿੰਦੇ ਵੀ ਇਹ ਜਿਹੜੇ ਬਿਆਨ ਆ ਬਹੁਤ ਹੀ ਡਿਸਅਪੁਆਇੰਟਿੰਗ ਹੈਗੇ ਆ। ਪਰ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਕਿਹਾ ਵੀ US ਜਿਹੜਾ ਆ ਉਹ ਕੰਟੀਨਿਊ ਇੱਦਾਂ ਹੀ ਚੱਲਦਾ ਰਹੇਗਾ ਆਪਣੇ ਲਾਜ਼ ਨੂੰ ਇਨਫੋਰਸ ਕਰਨ ਦੇ ਲਈ, ਅਤੇ ਅਸੀਂ ਆਪਣਾ ਜਿਹੜਾ ਬਾਰਡਰ ਆ ਉਸ ਨੂੰ ਸਿਕਿਉਰ ਰੱਖਣਾ ਹੈਗਾ ਆ। ਹਾਂ, ਹੋਰ ਬਹੁਤ ਸਾਰੇ ਲੀਗਲ ਮੈਥਡ ਹੈਗੇ ਆ ਜਿਨ੍ਹਾਂ ਦੇ ਨਾਲ ਮਾਈਗ੍ਰੇਸ਼ਨ ਹੋ ਸਕਦੀ ਆ, ਅਤੇ ਸਾਡੀ ਜਿਹੜੀ ਪ੍ਰਾਇਓਰਟੀ ਇਹੀ ਆ ਇਲੀਗਲ ਜਿਹੜੀ ਮਾਈਗ੍ਰੇਸ਼ਨ ਆ ਉਸ ਨੂੰ ਜਿਹੜਾ ਸਟਾਪ ਕਰਨਾ ਹੈਗਾ। ਅੱਜ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਮੈਕਸੀਕੋ ਦੇ ਪ੍ਰੈਜ਼ੀਡੈਂਟ ਐਂਡਰਸ ਮੈਨੂਅਲ ਲੋਪੇਜ਼ ਓਬਰਾਡੋਰ ਜਿਹੜੇ ਆ ਉਹਨਾਂ ਨੂੰ ਮਿਲਣ ਜਾ ਰਹੇ ਆ ਬਾਰਡਰ ਦੇ ਉੱਤੇ ਜਿਹੜੀ ਸਿਚੁਏਸ਼ਨ ਆ ਉਹਦੇ ਸੰਬੰਧ ਦੇ ਵਿੱਚ। ਜੀ ਗੁਆਟਾਮਾਲਾ ਦੇ ਵਿੱਚ ਜਿੱਥੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਗਈ ਆ, ਉੱਥੋਂ ਦੇ ਜਿਹੜੇ ਰਾਸ਼ਟਰਪਤੀ ਆ ਅਲੈਜੈਂਡਰੋ ਗਿਆਮਾਟੀ, ਉਹਨਾਂ ਨੇ CBS ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਗੱਲਬਾਤ ਕਰਦੇ ਹੋਏ ਆਖਿਆ ਆ ਵੀ ਜਿਹੜੇ US ਦੇ ਨੀਤੀ ਘਾੜੇ ਆ ਕਾਨੂੰਨ ਬਣਾਉਣ ਵਾਲੇ ਆ ਉਹਨਾਂ ਨੂੰ ਆਪਣੇ ਜਿਹੜੇ ਕਾਨੂੰਨ ਆ ਹਿਊਮਨ ਟ੍ਰੈਫਿਕਿੰਗ ਦੇ ਖਿਲਾਫ ਜਿਹੜੇ ਆ ਹੋਰ ਸਖਤ ਕਰਨ ਦੀ ਜਿਹੜੀ ਜ਼ਰੂਰਤ ਆ, ਅਤੇ ਕਹਿੰਦੇ ਵੀ ਉਹ ਹੁਣ ਤਿਆਰ ਨੇ। ਜਿਨ੍ਹਾਂ ਨੂੰ ਕਾਇਓਟੀਜ਼ ਆਖਿਆ ਜਾਂਦਾ ਹੈ, ਇਹ ਜਿਹੜੇ ਸਮਗਲਰਸ ਆ ਉਹਨਾਂ ਨੂੰ US ਦੇ ਹਵਾਲੇ ਕਰਨ ਦੇ ਲਈ, ਤਾਂ ਜੋ ਇੱਥੇ ਜਿਹੜੇ ਆ ਹਿਊਮਨ ਟ੍ਰੈਫਿਕਿੰਗ ਦੇ ਜਿਹੜੇ ਚਾਰਜਿਸ ਆ ਉਹਨਾਂ ਦੇ ਉਸ 'ਤੇ ਜਿਹੜੀ ਉਹ ਕੇਸ ਜਿਹੜੇ ਉਹ ਚਲਾਏ ਜਾ ਸਕਣ।
ਸੋ ਕਹਿੰਦੇ ਵੀ ਆਲਰੇਡੀ ਜਿਹੜੀ ਆ ਇਹਨਾਂ ਨੇ ਜਿਹੜੇ ਇਸ ਦੇ ਬਾਰੇ ਜਿਹੜੀ ਹੁਣ ਉਪ ਰਾਸ਼ਟਰਪਤੀ ਹੈਰਿਸ ਆ ਉਹਨਾਂ ਦੇ ਨਾਲ ਇਸ ਦੇ ਪ੍ਰਤੀ ਗੱਲਬਾਤ ਕੀਤੀ ਹੈ, ਪਰ ਹੁਣ ਉਹਨਾਂ ਨੇ ਇਹ ਦਰਵਾਜ਼ੇ ਖੋਲ੍ਹ ਦਿੱਤੇ ਆ। ਅਮਰੀਕਾ ਦੇ ਵਿੱਚ ਇਸ ਚੀਜ਼ ਦੀ ਬੜੇ ਲੰਮੇ ਚਿਰ ਤੋਂ ਜਿਹੜੀ ਉਹ ਮੰਗ ਹੈਗੀ ਆ ਵੀ ਜਿਹੜੇ ਇੱਦਾਂ ਦੇ ਲੋਕ ਆ, ਖਾਸ ਕਰਕੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਟਰੈਫਿਕਿੰਗ ਕਰ ਰਹੇ ਆ, ਸਮਗਲਿੰਗ ਜਿਹੜੀ ਆ ਉਹਨਾਂ ਦੀ ਕਰ ਰਹੇ ਆ, ਜਾਂ ਉਹਨਾਂ ਨੂੰ ਇੱਦਾਂ ਬਾਰਡਰ ਟੱਪਣ ਦੇ ਵਿੱਚ ਡਾਲਰ ਲੈ ਕੇ ਪੈਸੇ ਲੈ ਕੇ ਅਤੇ ਉਹਨਾਂ ਨੂੰ ਇਹ ਕੰਮ ਕਰਵਾ ਰਹੇ ਆ, ਉਹਨਾਂ ਦੇ ਉੱਤੇ ਜਿਹੜਾ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਆ। ਕਮਲਾ ਹੈਰਿਸ ਅਤੇ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਆ ਉਹ ਗਏ ਤਾਂ ਕਹਿੰਦੇ ਆ ਵੀ ਇਹੀ ਜਿਹੜਾ ਆ ਉਹ ਜ਼ੋਰ ਪਾ ਕੇ ਗਏ ਆ ਜੀ, ਦੇਖੋ ਜੀ ਅਸੀਂ ਤਾਂ ਰੂਟ ਕਾਜ਼ ਨੂੰ ਜਿਹੜਾ ਆ ਉਹ ਨੱਪ ਕੇ ਉੱਥੇ ਜਿਹੜਾ ਆਉਣਾ ਆ, ਪਰ ਆਪਾਂ ਨੂੰ ਪਤਾ ਹੈ ਵੀ ਇੱਦਾਂ ਦੀਆਂ ਕਈ ਕੋਸ਼ਿਸ਼ਾਂ ਲੰਮੇ ਸਮੇਂ ਤੋਂ ਜਿਹੜੀਆਂ ਚੱਲ ਰਹੀਆਂ ਆ, ਪਰ ਕਾਮਯਾਬੀ ਜਿਹੜੀ ਉਹ ਨਹੀਂ ਹੋਈ। ਪਰ ਇਹ ਪਹਿਲੀ ਵਾਰੀ ਹੁਣ ਕਾਇਓਟੀਜ਼ ਨੂੰ ਐਕਸਟਰਾਡਾਈਟ ਜਿਹੜੀ ਹਵਾਲਗਿਰੀ ਆ ਅਮਰੀਕਾ ਦੇ ਵਿੱਚ ਦੇਣ ਦੀ ਜਿਹੜੀ ਗੱਲ ਆਖੀ ਆ। ਹੋ ਸਕਦਾ ਵੀ ਇਸ ਨੂੰ ਸੁਣ ਕੇ ਜੇ ਕੋਈ ਫੜਿਆ ਜਾਂਦਾ ਤਾਂ ਉਹਨੂੰ ਇਹ ਥੋੜ੍ਹਾ ਡਰ ਰਹੂਗਾ ਵੀ ਜੇ ਅਮਰੀਕਾ 'ਚ ਗਏ ਤਾਂ ਫਿਰ ਇਸ ਉਹਨਾਂ ਦੇ ਜਿਹੜੇ ਕਾਨੂੰਨਾਂ ਦੇ ਜਿਹੜੇ ਫਿਰ ਫੈਸਲੇ ਆ ਉਹ ਜਿਹੜੀਆਂ ਸਜ਼ਾਵਾਂ ਆ ਉਹ ਜ਼ਿਆਦਾ ਸਖਤ ਜਿਹੜੀਆਂ ਉਹ ਮਿਲਣਗੀਆਂ। ਜੀ ਬਿਲਕੁਲ। ਅਤੇ ਅਗਲੀ ਖਬਰ ਵੱਲ ਚੱਲੀਏ। ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ, ਕਹਿੰਦੇ ਭਈ CDC ਦੀ ਜਿਹੜੀ ਆ ਨਵੀਂ ਸਟੱਡੀ ਆਈ ਆ, ਉਹਦੇ ਮੁਤਾਬਕ ਜੇ ਤੁਹਾਡੇ ਵੈਕਸੀਨ ਲੱਗਿਆ ਹੋਇਆ ਆ ਅਤੇ ਤੁਹਾਨੂੰ ਕਰੋਨਾ ਹੋ ਵੀ ਜਾਂਦਾ ਆ ਅਤੇ ਉਹਦੇ ਬਹੁਤ ਘੱਟ ਚਾਂਸ ਆ ਭਈ ਤੁਸੀਂ ਜਿਹੜਾ ਕਰੋਨਾ ਆ ਹੋਰ ਕਿਸੇ ਨੂੰ ਜਿਹੜਾ ਫੈਲਾਉਂਗੇ ਜਾਂ ਦਊਂਗੇ। ਅਤੇ US ਦੇ ਜਿਹੜੇ ਪ੍ਰੈਜ਼ੀਡੈਂਟ ਆ ਜੋ ਬਾਈਡਨ, ਉਹਨਾਂ ਨੇ 70% ਜਿਹੜੀ ਅਡਲਟ ਪਾਪੂਲੇਸ਼ਨ ਆ ਉਹਨਾਂ ਨੂੰ ਵੈਕਸੀਨੇਟ ਕਰਨ ਦਾ ਜੁਲਾਈ 4 ਤੱਕ ਦਾ ਜਿਹੜਾ ਟੀਚਾ ਮਿੱਥਿਆ ਹੋਇਆ ਆ। ਮਿਸ ਇਨਫੋਰਮੇਸ਼ਨ ਅਤੇ ਕਈ ਲੋਕਾਂ ਨੂੰ ਇਹ ਆ ਵੀ ਨਹੀਂ ਟੀਕਾ ਕਾਹਤੇ ਲਵਾਉਣਾ, ਉਹਦੇ ਕਰਕੇ ਜਿਹੜੀ ਆ ਇਹ ਪ੍ਰੋਬਲਮ ਆ ਰਹੀ ਆ। ਹਜੇ ਤੱਕ ਕਹਿੰਦੇ ਵੀ ਇਹ ਜਿਹੜਾ ਟੀਚਾ ਮਿੱਥਿਆ ਆ ਉਹਨੂੰ ਪਹੁੰਚਣ ਲਈ ਕਾਫੀ ਜਿਹੜੀ ਹਰਡਲ ਆ ਰਹੀਆਂ, ਕਾਫੀ ਔਖਿਆਈਆਂ ਆ ਰਹੀਆਂ ਹੈਗੀਆਂ। ਦੂਸਰੇ ਪਾਸੇ ਮੋਡਰਨਾ ਨੇ 5 ਸਾਲਾਂ ਤੱਕ ਦੇ ਓਲਡ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਲਈ ਵੀ ਉਹ ਕਹਿੰਦੇ ਵੀ ਅਸੀਂ ਜਿਹੜਾ ਟੀਕਾ ਆ ਉਹ ਤਿਆਰ ਕਰ ਰਹੇ ਹਾਂ, ਇਸ ਸਾਲ ਤੱਕ ਉਹ ਅਵੇਲੇਬਲ ਹੋਊਗਾ। ਸੋ ਸਟੇਟਸ ਨੂੰ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪੂਰਾ ਜ਼ੋਰ ਸ਼ੋਰ ਲਾ ਕੇ ਵੱਧ ਤੋਂ ਵੱਧ ਜਿਹੜੇ ਲੋਕ ਆ ਉਹਨਾਂ ਦੇ ਜਿਹੜੇ ਵੈਕਸੀਨ ਆ ਲਵਾਇਆ ਜਾਵੇ। ਜੀ ਅਗਲੀ ਜਿਹੜੀ ਖਬਰ ਦੇ ਵਿੱਚ, ਫਰਾਂਸ ਦੇ ਵਿੱਚ ਅੱਜ ਥੱਪੜ ਦੀ ਗੂੰਜ ਜਿਹੜੀ ਆ ਕਹਿੰਦੇ ਬਹੁਤ ਸੁਣਾਈ ਦਿੱਤੀ। ਉੱਥੋਂ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਜਦ ਅੱਜ ਇੱਕ ਸਕੂਲ ਦੇ ਵਿੱਚ ਗਏ ਤਾਂ ਉੱਥੇ ਮਿਲ ਰਹੇ ਸੀ ਕੁਝ ਲੋਕਾਂ ਨੂੰ, ਉਸੇ ਦੌਰਾਨ ਇੱਕ ਬੰਦੇ ਨੇ ਕੱਢ ਕੇ ਜਿਹੜਾ ਆ ਇਹਨਾਂ ਦੇ ਗਲ ਦੇ ਉੱਤੇ ਥੱਪੜ ਜਿਹੜਾ ਉਹ ਜੜ ਛੱਡਿਆ। ਕਹਿੰਦੇ ਵੀ ਇਹ ਵੀਡੀਓ ਇਸ ਟਾਈਮ ਬਹੁਤ ਜ਼ਿਆਦਾ ਵਾਇਰਲ ਜਿਹੜੀ ਉਹ ਹੋ ਰਹੀ ਆ। ਉਸ ਦੇ ਵਿੱਚ ਕਹਿੰਦੇ ਵੀ ਮਾਸਕ ਮੈਨ ਜਿਹੜਾ ਆ ਉਹ ਇੱਕ ਰੌਲਾ ਪਾ ਰਿਹਾ ਡਾਊਨ ਵਿਦ ਮੈਕਰੋਨੀਆ, ਜਿੱਦਾਂ ਇਹਨਾਂ ਦਾ ਲਾਸਟ ਨੇਮ ਮੈਕਰੋਨ ਹੈਗਾ ਆ। ਸੋ ਉਹ ਉੱਥੋਂ ਦੇ ਲੋਕ ਜਿਹੜੇ ਆ ਕਈ ਆ ਕਾਫੀ ਜ਼ਿਆਦਾ ਇਸ ਤੋਂ ਨਿਰਾਸ਼ ਜਿਹੜੇ ਹੈਗੇ ਆ। ਇਸ ਦੇ ਚੱਲਦਿਆਂ ਪੁਲਿਸ ਨੇ 2 ਜਾਣਿਆਂ ਨੂੰ ਹੁਣ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਹੈਗਾ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਉੱਥੇ ਦੇ ਨੇਤਾ ਵੀ ਹੈਗੇ ਆ, ਉੱਥੋਂ ਦੇ ਜਿਹੜੇ ਫਰਾਂਸ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਵੀ ਕਿਹਾ ਆ ਵੀ ਪੋਲੀਟੀਕਲ ਵਾਇਲੈਂਸ ਅਤੇ ਅਗਰੈਸ਼ਨ ਜਿਹੜੀ ਆ ਅਨਡੈਮੋਕ੍ਰੇਟਿਕ ਜਿਹੜੀ ਹੈਗੀ ਇਹ ਚੰਗੀ ਗੱਲ ਨਹੀਂ ਹੈਗੀ। ਨਾਲ ਇਹਨਾਂ ਦੀ ਸਿਕਿਉਰਿਟੀ ਵਾਲੇ ਬੰਦੇ ਸੀ, ਇਹ ਮਿਲ ਰਿਹਾ ਸੀਗਾ ਲੋਕਾਂ ਨੂੰ ਜਿਹੜਾ ਇਮੈਨੂਅਲ ਮੈਕਰੋਨ, ਅਤੇ ਉਹ ਬੰਦੇ ਨੇ ਜਿਹੜਾ ਉਹ ਥੱਪੜ ਜੜ ਛੱਡੇ ਅਤੇ ਫਿਰ ਝੱਟ ਦੇਣੀ ਉਸ ਨੂੰ ਸਿਕਿਉਰਿਟੀ ਵਾਲਿਆਂ ਨੇ ਫੜਿਆ ਅਤੇ ਇਹਨਾਂ ਦੇ ਪ੍ਰੈਜ਼ੀਡੈਂਟ ਮੈਕਰੋਨ ਆ ਉਸ ਨੂੰ ਵਾਪਸ ਜਿਹੜਾ ਆ ਉੱਥੋਂ ਜਿਹੜਾ ਉਹ ਲੈ ਗਏ ਆ। ਸੋ ਇਹ ਵੀਡੀਓ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਉਹ ਚੱਲ ਰਹੀ ਆ। ਫਰਾਂਸ ਦੇ ਵਿੱਚ ਵੀ ਪਿਛਲੇ ਜਿਹੜੇ ਆ ਕਈ ਸਮਿਆਂ ਤੋਂ ਜਿਹੜੇ ਕਈ ਤਰੀਕੇ ਦੇ ਇਹਨਾਂ ਦੇ ਜਿਹੜੀਆਂ ਨੀਤੀਆਂ ਨੂੰ ਲੈ ਕੇ ਵਿਰੋਧ ਵੀ ਜਿਹੜੇ ਉਹ ਚੱਲਦੇ ਆ ਰਹੇ ਆ। ਕੁਛ ਮਹੀਨੇ ਪਹਿਲਾਂ ਜਾਂ ਸਾਲ ਕੁ ਪਹਿਲਾਂ ਉੱਥੇ ਜਿਹੜਾ ਆ ਯੈਲੋ ਜੈਕਟ ਪਾ ਕੇ ਜਿਹੜੇ ਆ ਉਹ ਵੀ ਕਾਫੀ ਲੰਮਾ ਸਮਾਂ ਜਿਹੜੇ ਪ੍ਰੋਟੈਸਟ ਆ ਉਹ ਚੱਲਦੇ ਰਹੇ ਸੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਆਪਾਂ ਕੱਲ੍ਹ ਵੀ ਡਿਸਕਸ ਕੀਤਾ ਸੀ, ਆਪਣਾ ਜਿਹੜਾ ਗੁਆਂਢੀ ਮੁਲਕ ਕੈਨੇਡਾ ਆ, ਉੱਥੇ ਓਨਟਾਰੀਓ ਸਟੇਟ ਦੇ ਵਿੱਚ ਇੱਕ ਟਾਊਨ ਹੈਗਾ ਲੰਡਨ, ਜਿੱਥੇ 5 ਪਾਕਿਸਤਾਨੀ ਕੈਨੇਡਾ ਮੂਲ ਦੇ ਜਿਹੜਾ ਪਰਿਵਾਰ ਆ ਉਹ ਸਟਾਪ ਸਾਈਨ ਉੱਥੇ ਖੜ੍ਹਾ ਸੀਗਾ ਸ਼ਾਪਿੰਗ ਮਾਲ ਤੋਂ ਬਾਹਰ, ਅਤੇ ਇੱਕ 20 ਸਾਲਾਂ ਦਾ ਜਿਹੜਾ ਸਦਾਈ ਸੀ ਉਸ ਨੇ ਜਿਹੜੀ ਆ ਕਾਰ ਇਹਨਾਂ ਦੇ ਉੱਤੇ ਚਾੜ੍ਹ ਦਿੱਤੀ ਅਤੇ 4 ਜਾਣਿਆਂ ਦੀ ਜਿਹੜੀ ਆ ਇਮੀਡੀਏਟਲੀ ਮੌਤ ਹੋ ਗਈ ਹੈਗੀ ਆ।
ਸੋ ਹੁਣ ਜਿਹੜੀ ਪੁਲਿਸ ਆ ਉਹ ਇਹ ਕਹਿ ਰਹੀ ਆ ਵੀ ਇਹ ਹੇਟ ਕ੍ਰਾਈਮ ਹੋਇਆ, ਉਹ ਮੁਸਲਮਾਨ ਫੇਥ ਦੇ ਬੰਦੇ ਸੀ, ਇਸੇ ਕਰਕੇ ਜਿਹੜਾ ਆ ਉਹਦੇ ਉੱਤੇ ਇਹ ਜਿਹੜਾ 20 ਸਾਲਾਂ ਦਾ ਹੈਗਾ ਨੈਥਨੀਅਲ ਬੈਲਟਮੈਨ ਕਰਕੇ ਉਹਦਾ ਨਾਂ ਦੱਸਿਆ ਗਿਆ ਆ। ਉਸ ਨੂੰ ਜਿਹੜਾ ਆ 4 ਕਾਊਂਟਸ ਆਫ ਫਸਟ ਡਿਗਰੀ ਮਰਡਰ ਦੇ ਵਿੱਚ ਵੀ ਚਾਰਜ ਕੀਤਾ ਗਿਆ ਆ। ਕਹਿੰਦੇ ਵੀ ਬਹੁਤ ਹੀ ਵਧੀਆ ਪਰਿਵਾਰ ਸੀ, ਜਿਹੜਾ ਹਸਬੈਂਡ ਸੀ ਉਹ ਫਿਜ਼ੀਓਥੈਰੇਪਿਸਟ ਸੀ, ਉਹਦੀ ਵਾਈਫ ਸਲਮਾਨ ਅਫਜ਼ਲ ਉਹਦਾ ਨਾਮ ਦੱਸਿਆ ਆ। ਵਾਈਫ ਦਾ ਨਾਮ ਮਦੀਹਾ 44 ਸਾਲਾਂ ਦੀ, ਉਹ PhD ਕਰ ਰਹੀ ਸੀ ਸਿਵਲ ਇੰਜੀਨੀਅਰਿੰਗ ਦੀ ਵੈਸਟਰਨ ਯੂਨੀਵਰਸਿਟੀ ਲੰਡਨ ਦੇ ਵਿੱਚ। 15 ਸਾਲਾਂ ਦੀ ਬੱਚੀ ਤੇ 74 ਸਾਲਾਂ ਦੀ ਜਿਹੜੀ ਗ੍ਰੈਂਡ ਮਦਰ ਉਹਨਾਂ ਦੇ ਨਾਲ, ਉਹਨਾਂ ਦੀ ਜਿਹੜੀ ਮੌਤ ਹੋ ਗਈ ਉੱਥੇ ਹੀ। ਇਸ ਨੂੰ ਜਿਹੜਾ ਆ ਟੈਰਰਿਸਟ ਐਕਟੀਵਿਟੀ ਕਰਕੇ ਜਿਹੜਾ ਗਰਦਾਨਿਆ ਗਿਆ ਆ ਉੱਥੇ ਦੇ ਜਿਹੜੇ ਲੰਡਨ ਦੇ ਮੇਅਰ ਆ ਉਹਨਾਂ ਵੱਲੋਂ। ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਜਸਟਿਨ ਟਰੂਡੋ, ਉਹਨਾਂ ਨੇ ਵੀ ਇਹ ਕਿਹਾ ਆ ਵੀ ਇਹ ਇੱਦਾਂ ਦੇ ਹੇਟ ਦੇ ਲਈ ਕੈਨੇਡਾ ਦੇ ਵਿੱਚ ਕੋਈ ਵੀ ਜਗ੍ਹਾ ਹੈ ਨਹੀਂ। ਜਗਮੀਤ ਸਿੰਘ ਜਿਹੜੇ NDP ਦੇ ਹੈੱਡ ਆ ਉਹ ਉੱਥੇ ਕਹਿੰਦੇ ਪਹੁੰਚੇ ਆ ਪਰਿਵਾਰ ਦੇ ਕੋਲ। ਉਹ ਕਹਿੰਦੇ ਵੀ ਇਹ ਮੈਂ ਬਲੀਵ ਨਹੀਂ ਕਰ ਸਕਦਾ ਵੀ ਕੈਨੇਡਾ ਦੇ ਵਿੱਚ ਵੀ ਇੱਦਾਂ ਦੀ ਜਿਹੜੀ ਇਨਸੀਡੈਂਟ ਹੋਵੇ। ਪਰ ਦੱਸਦੇ ਜਾਈਏ ਕੁਛ ਸਾਲ ਪਹਿਲਾਂ ਇੱਕ ਮਸਜਿਦ ਦੇ ਵਿੱਚ ਵੀ ਇੱਦਾਂ ਦੀ ਇੱਕ ਪਾਗਲ ਵੱਲੋਂ ਗੋਲੀਆਂ ਚਲਾ ਕੇ 6 ਜਣਿਆਂ ਦੀ ਮੌਤ ਹੋ ਗਈ ਸੀ। ਕੈਨੇਡਾ ਦੇ ਵਿੱਚ ਹੀ ਉਸਨੇ ਗੋਲੀਆਂ ਚਲਾਈਆਂ ਸੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ 6 ਜਨਵਰੀ ਨੂੰ ਹੋਈ ਹਿੰਸਾ ਨੂੰ ਲੈ ਕੇ ਜਿਹੜੀ ਸੈਨੇਟ ਦੀ ਜਿਹੜੀ ਰਿਪੋਰਟ ਆ ਉਹ ਸਾਹਮਣੇ ਆਈ ਆ। 2 ਜਿਹੜੀਆਂ ਸੈਨੇਟ ਕਮੇਟੀਆਂ ਨੇ ਇਸ ਦੇ ਬਾਰੇ ਜਿਹੜੇ ਖੁਲਾਸੇ ਦੇ ਵਿੱਚ ਕਿਹਾ ਆ ਵੀ ਇਸ ਹਿੰਸਾ ਦਾ ਪੋਟੈਂਸ਼ੀਅਲ ਸੀਗਾ, ਕੈਪੀਟਲ ਪੁਲਿਸ ਨੂੰ ਪਤਾ ਸੀਗਾ, ਪਰ ਫਿਰ ਵੀ ਇਸ ਦੇ ਬਾਵਜੂਦ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੇ ਜਿਹੜੇ ਫੇਲੀਅਰ ਆ ਉਹ ਜਿਹੜੇ ਉਹ ਹੋਏ ਨੇ। ਕਾਂਗਰੈਸ਼ਨਲ ਇਨਵੈਸਟੀਗੇਟਰਸ ਆ ਉਹਨਾਂ ਨੇ ਕਹਿੰਦੇ ਹਜ਼ਾਰਾਂ ਹੀ ਜਿਹੜੇ ਪੰਨਿਆਂ ਦੇ ਡਾਕੂਮੈਂਟਸ ਆ ਉਹਨਾਂ ਦੇ ਵਿੱਚੋਂ ਗਏ ਆ। ਕੈਪੀਟਲ ਪੁਲਿਸ ਜਿਹੜੇ ਆਫਿਸਰਸ ਆ ਉਹਨਾਂ ਦੀਆਂ ਸਟੇਟਮੈਂਟਸ, ਟੈਸਟੀਮੋਨੀਜ਼ ਜਿਹੜੀਆਂ ਉਹ ਰਿਸੀਵ ਕੀਤੀਆਂ, ਉਹ ਸਾਰੇ ਪਾਸੇ ਜਿਹੜਾ ਉਹ ਦੇਖਿਆ। ਇਹ ਬਾਈ ਪਾਰਟੀਜ਼ਨ ਸੈਨੇਟ ਰਿਪੋਰਟ ਆ, ਯਾਨੀ ਕਿ ਦੋਨਾਂ ਹੀ ਤਰਫਾਂ ਦੇ ਜਿਹੜੇ ਰਿਪਬਲਿਕਨ ਅਤੇ ਡੈਮੋਕ੍ਰੇਟਸ ਦੋਨੋਂ ਹੀ ਪਾਰਟੀ ਦੇ ਸੈਨੇਟਰਸ ਇਸ ਕਮੇਟੀ ਦੇ ਵਿੱਚ ਸ਼ਾਮਲ ਸੀਗੇ ਜਿਨ੍ਹਾਂ ਨੇ ਇਹ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਆ। ਕੈਪੀਟਲ ਪੁਲਿਸ ਨੂੰ ਕਹਿੰਦੇ ਇਸ ਰਿਪੋਰਟ ਦੇ ਮੁਤਾਬਕ ਵਾਰਨ ਕੀਤਾ ਗਿਆ ਸੀਗਾ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਵਾਪਰ ਸਕਦੀ ਆ। ਪਰ ਉਸੇ ਦੌਰਾਨ ਕਹਿੰਦੇ ਵੀ ਰੈੱਡ ਟੇਪ ਗੋਟ ਇਨ ਦਾ ਵੇ, ਬਿਊਰੋਕ੍ਰੇਸੀ ਕਹਿੰਦੇ ਆ ਵੀ ਵਿੱਚ ਕਿਤੇ ਨਾ ਕਿਤੇ ਜਿਹੜੀ ਉਹ ਆ ਗਈ, ਜਿਹੜੀ ਬਣਦੀ ਅਤੇ ਤੁਰੰਤ ਜਿਹੜੀ ਇਸ ਚੀਜ਼ ਦੀ ਜਿਹੜੀ ਲੋੜ ਸੀਗੀ ਉਹ ਇਸ ਰੈੱਡ ਟੇਪ ਦੇ ਪਿੱਛੇ ਜਿਹੜੀ ਆ ਉਹ ਫਸੀ ਜਿਹੜੀ ਉਹ ਰਹਿ ਗਈ ਅਤੇ ਸਹੀ ਟਾਈਮ ਦੇ ਉੱਤੇ ਜਿਹੜੀ ਸੁਰੱਖਿਆ ਜਿਹੜੀ ਉਹ ਚਾਹੀਦੀ ਸੀ ਉਹ ਨਹੀਂ ਆਈ। ਨੈਸ਼ਨਲ ਗਾਰਡ ਦਾ ਜਿਹੜਾ ਰਿਸਪੌਂਸ ਆ, ਜਿਹੜੇ ਕਈ ਘੰਟਿਆਂ ਬਾਅਦ ਜਦ ਕਿ ਉੱਥੋਂ ਬਹੁਤ ਨਜ਼ਦੀਕ ਹੈਗਾ ਆ ਮੇਨ ਨੈਸ਼ਨਲ ਗਾਰਡਸ ਦਾ ਜਿਹੜਾ ਉਹ ਹੈਗਾ ਆ, ਉਹ ਤਾਂ ਵੀ ਜਿਹੜਾ ਉੱਥੇ ਉਹ ਨਹੀਂ ਉੱਥੇ ਪਹੁੰਚ ਸਕਿਆ ਸੀਗਾ। ਕਹਿੰਦੇ ਵੀ ਕਰੰਚ ਟਾਈਮ ਦੇ ਉੱਤੇ ਜਿਹੜੇ ਵੱਡੇ ਫੇਲੀਅਰਸ ਜਿਹੜੇ ਆ ਉਹ ਦੇਖਣ ਨੂੰ ਜਿਹੜੇ ਉਹ ਮਿਲੇ ਹੈਗੇ ਆ। ਅਤੇ ਕਹਿੰਦੇ ਵੀ ਜਿਹੜਾ ਔਨਲਾਈਨ ਚੈਟਰ ਸੀਗਾ ਵੀ ਇਸ ਜਿਹੜੀ ਆ ਹਿੰਸਾ ਨੂੰ ਲੈ ਕੇ ਉਸ ਨੂੰ ਇਹਨਾਂ ਨੇ ਅੰਡਰ ਐਸਟੀਮੇਟ ਕੀਤਾ ਹੈ, ਉਹਨਾਂ ਨੇ ਇਸ ਨੂੰ ਜ਼ਿਆਦਾ ਇੰਪੋਰਟੈਂਸ ਤਰਜੀਹ ਨਹੀਂ ਦਿੱਤੀ ਅਤੇ ਉਹਦੇ ਕਰਕੇ ਕਈ ਜਿਹੜੇ ਫੇਲੀਅਰਸ ਜਿਹੜੇ ਆ ਉਹ ਆਏ ਹੈਗੇ ਆ। ਸੋ ਇਹ ਜਿਹੜੇ 95 ਪੰਨਿਆਂ ਦੀ ਰਿਪੋਰਟ ਆ ਉਹ ਇਸ ਟਾਈਮ ਜਿਹੜੀ ਅੱਜ ਹੀ ਜਿਹੜੀ ਉਹ ਪੇਸ਼ ਹੋਈ ਆ, ਜਿਸ ਤੋਂ ਵਿੱਚੋਂ ਹੌਲੀ ਹੌਲੀ ਲੋਕ ਜਿੱਦਾਂ ਇਸ ਨੂੰ ਘੋਖਣਗੇ ਪੜ੍ਹਨਗੇ ਤਾਂ ਉਹ ਪਤਾ ਲੱਗੂਗਾ ਵੀ ਕਿੱਥੇ ਕਿੱਥੇ ਕੀ ਜਿਹੜੇ ਫੇਲੀਅਰਸ ਆ ਉਹ ਸਾਹਮਣੇ ਆਏ ਹੈਗੇ ਆ। ਜੀ, ਅਗਲੀ ਖਬਰ ਸੈਨ-ਡਿਏਗੋ ਕੈਲੀਫੋਰਨੀਆ ਤੋਂ ਆ ਰਹੀ ਆ। ਇਕੱਲਾ ਸੈਨ-ਡਿਏਗੋ ਹੀ ਨਹੀਂ, ਪੂਰੇ ਕੈਲੀਫੋਰਨੀਆ ਦੇ ਵਿੱਚ 16 ਜੂਨ ਨੂੰ ਪੂਰੀ ਤਰ੍ਹਾਂ ਜਿਹੜਾ ਕੈਲੀਫੋਰਨੀਆ ਹੈ ਓਪਨ ਹੋਣ ਜਾ ਰਿਹਾ ਹੈ। ਰੈਸਟੋਰੈਂਟਸ ਦੇ ਵਿੱਚ ਇਨਸਾਈਡ ਬੈਠ ਕੇ ਤੁਸੀਂ ਖਾ ਸਕਦੇ ਆ। ਬਾਹਰ ਜਿੰਨੀਆਂ ਵੀ ਰਿਸਟ੍ਰਿਕਸ਼ਨ ਸੀਗੀਆਂ ਉਹ ਸਾਰੀਆਂ ਲਗਭਗ ਹਟਾ ਦਿੱਤੀਆਂ ਜਾਣਗੀਆਂ 16 ਜੂਨ ਤੋਂ। ਸੋ ਉਹਨੂੰ ਦੇਖਦੇ ਹੋਏ ਜਿਹੜੇ ਰੈਸਟੋਰੈਂਟਸ ਆ ਉਹ ਹੁਣ ਉਹਨਾਂ ਨੇ ਹਾਇਰਿੰਗ ਕਰਨੀ ਸ਼ੁਰੂ ਕੀਤੀ ਆ। ਉਹਨਾਂ ਨੂੰ ਹੁਣ ਜਿਹੜੇ ਕਾਮੇ ਆ ਉਹਨਾਂ ਦੀ ਜ਼ਰੂਰਤ ਬਹੁਤ ਆ, ਪਰ ਬਹੁਤ ਹੀ ਜਿਹੜੀ ਸਰਪ੍ਰਾਈਜ਼ਿੰਗ ਨਿਊਜ਼ ਆ ਰਹੀ ਉਹ ਕਹਿੰਦੇ ਵੀ ਸਾਨੂੰ ਬੰਦੇ ਕੰਮ 'ਤੇ ਲੱਭ ਹੀ ਨਹੀਂ ਰਹੇ। ਸੋ ਕਿਸ ਤਰ੍ਹਾਂ ਉਹਨਾਂ ਨੇ ਸਰਵਾਈਵ ਕਰਨਾ, ਕਹਿੰਦੇ ਵੀ ਇਹ ਸਾਡੇ ਲਈ ਹੁਣ ਵੱਡਾ ਕੁਐਸਚਨ ਬਣਿਆ ਹੋਇਆ ਆ। ਇਕੱਲਾ ਸੈਨ-ਡਿਏਗੋ ਹੀ ਨਹੀਂ, ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਛੋਟੇ ਬਿਜ਼ਨੈਸਿਸ ਆ ਉਹਨਾਂ ਨੇ ਜਿਹੜੇ ਇੰਪਲਾਈ ਹਾਇਰ ਕਰਨੇ ਆ, ਹਰ ਇੱਕ ਕਹਿੰਦੇ ਭਈ ਬਿਜ਼ਨਸ ਦੇ ਬਾਹਰ ਸਾਈਨ ਲੱਗਿਆ ਹੋਇਆ ਵੀ ਅਸੀਂ ਹਾਇਰ ਕਰ ਰਹੇ ਆ, ਪਰ ਇੰਪਲਾਈ ਜਿਹੜੇ ਆ ਉਹਨਾਂ ਨੂੰ ਲੱਭ ਨਹੀਂ ਰਹੇ। ਇਹ ਇੱਕ ਵੱਡੀ ਪ੍ਰੋਬਲਮ ਆ। ਜੀ ਬਿਲਕੁਲ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੰਟਰਨੈਟ ਦੀ ਕਾਫੀ ਵੱਡੀ ਜਿਹੜੀ ਆਊਟੇਜ ਜਿਹੜੀ ਉਹ ਦੇਖੀ ਗਈ, ਖਾਸ ਕਰਕੇ ਕਹਿੰਦੇ ਵੀ ਜਿਹੜੀਆਂ ਨਿਊਜ਼ ਵੈਬਸਾਈਟਸ ਤੇ ਐਪਸ ਜਿਨ੍ਹਾਂ ਦੇ ਵਿੱਚ CNN, ਗਾਰਡੀਅਨ, ਦ ਨਿਊਯਾਰਕ ਟਾਈਮਸ ਤੇ ਹੋਰ ਵੀ ਬਹੁਤ ਸਾਰੇ ਆ, ਉਹਨਾਂ ਦੀਆਂ ਵੈਬਸਾਈਟਸ ਜਿਹੜੀਆਂ ਉਹ ਡਾਊਨ ਰਹੀਆਂ। ਸੋ ਐਮਾਜ਼ੋਨ ਦਾ ਜਿਹੜਾ ਕਲਾਊਡ ਸਰਵਿਸਿਜ਼ ਹੈਗੀਆਂ ਆ, ਉਸ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਜਿਹੜਾ ਆ ਓਵਰਆਲ ਰਿਹਾ ਹੈਗਾ ਆ। ਸੋ ਬੀਤੇ ਦਿਨਾਂ ਦੇ ਵਿੱਚ ਵੀ ਆਪਾਂ ਹਰਜੋਤ ਸਿੰਘ ਜੀ ਦੇਖਿਆ ਸੀਗਾ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਰੈਂਸਮਵੇਅਰ ਅਟੈਕ ਇੱਦਾਂ ਦੇ ਹੋਏ ਆ, ਪਰ ਜਦੋਂ ਅੱਜ ਇਸ ਤਰੀਕੇ ਦੇ ਨਾਲ ਇਹਨਾਂ ਵੱਡੀਆਂ ਏਜੰਸੀਜ਼ ਦੇ ਵੈਬਸਾਈਟ ਡਾਊਨ ਜਿਹੜੇ ਹੋਏ, ਇੱਕ ਵਾਰੀ ਫਿਰ ਇਹ ਖਤਰਾ ਜਿਹੜਾ ਉਹ ਲੱਗਾ ਵੀ ਕਿਤੇ ਨਾ ਕਿਤੇ ਵੀ ਸ਼ਾਇਦ ਵੀ ਕਿਤੇ ਇਹਨਾਂ ਦੇ ਉੱਤੇ ਵੀ ਰੈਂਸਮਵੇਅਰ ਅਟੈਕ ਜਿਹੜਾ ਉਹ ਨਾ ਹੋ ਗਿਆ ਹੋਵੇ। ਪਰ ਬਾਅਦ ਦੇ ਵਿੱਚ ਕਹਿੰਦੇ ਪਤਾ ਲੱਗਾ ਵੀ ਕੋਈ ਕਨਫੀਗਰੇਸ਼ਨ ਦੀ ਜਿਹੜੀ ਪ੍ਰੋਬਲਮਸ ਇਹਨਾਂ ਦੀ ਉਸ ਦੇ ਕਰਕੇ ਸਾਰੀਆਂ ਜਿਹੜੀਆਂ ਆ ਵੈਬਸਾਈਟਸ ਆ ਉਹ ਡਾਊਨ ਹੋਈਆਂ ਸੀਗੀਆਂ। ਸੋ ਸੌਫਟਵੇਅਰ ਅਪਡੇਟ ਜਿਹੜਾ ਕਹਿੰਦੇ ਵੀ ਕਰਨਾ ਸੀਗਾ, ਉਸ ਦੇ ਵਿੱਚ ਕਿਤੇ ਕੋਈ ਖਾਮੀ ਜਿਹੜੀ ਉਹ ਰਹਿ ਗਈ, ਜਿਸ ਕਰਕੇ ਇਹ ਪ੍ਰੋਬਲਮ ਜਿਹੜੀ ਆ ਉਹ ਉਹਨਾਂ ਨੂੰ ਜਿਹੜੀ ਉਹ ਝੱਲਣੀ ਪਈ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਅੱਜ FDA ਨੇ ਇੱਕ ਵਾਰਨਿੰਗ ਦਿੱਤੀ ਹੈਗੀ ਆ, ਜਿਹੜੇ ਸਪਾਈਸ ਆਪਾਂ ਘਰ ਦੇ ਵਿੱਚ ਯੂਜ਼ ਕਰਦੇ ਹੈਗੇ ਆ, ਇੱਕ ਉਹਨਾਂ ਨੇ ਲੱਭਿਆ ਆ ਵੀ ਇਹ ਬਹੁਤ ਖਤਰਨਾਕ ਹੋ ਸਕਦਾ ਹੈਗਾ ਆ। ਕਹਿੰਦੇ ਵੀ FDA ਦੇ ਮੁਤਾਬਕ ਜਿਹੜਾ ਉਸ ਦਾ ਨਾਮ ਉਹਨੇ ਕੋਰੀਐਂਡਰ ਦੱਸਿਆ, 2 ਤਰ੍ਹਾਂ ਦੇ ਆਰਗੈਨਿਕ ਕੋਰੀਐਂਡਰ, ਆਪਾਂ ਪੰਜਾਬੀ 'ਚ ਕਹਿ ਸਕਦੇ ਧਨੀਆ ਜਿਹੜਾ ਹੁੰਦਾ ਹੈਗਾ ਆ, ਜਿਹੜਾ 1.5 ਔਂਸ ਗਲਾਸ ਜਾਰ ਦੇ ਵਿੱਚ ਇੱਕ ਓਲਡ ਥੋਮਸਨ ਆਰਗੈਨਿਕ ਗਰਾਊਂਡ ਕੋਰੀਐਂਡਰ ਆ ਤੇ ਸਨ ਹਾਰਵੈਸਟ ਆਰਗੈਨਿਕ ਗਰਾਊਂਡ ਕੋਰੀਐਂਡਰ, ਇਹ ਦੋਨੋਂ ਜਿਹੜੇ ਪ੍ਰੋਡਕਟ ਆ ਇਹਨਾਂ ਨੂੰ ਜਿਹੜਾ ਯੂਜ਼ ਨਾ ਕੀਤਾ ਜਾਵੇ। ਇਹ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੇ ਪ੍ਰੋਡਕਟ ਆ ਮਈ 26 ਤੋਂ ਲੈ ਕੇ ਜੂਨ 4 ਤੱਕ ਬਹੁਤ ਸਾਰੇ ਜਿਹੜੇ ਸਟੋਰ ਆ ਕਈ ਸਟੇਟਾਂ ਦੇ ਵਿੱਚ ਉੱਥੇ ਵੇਚੇ ਗਏ ਸੀ। ਹੋਮ ਗੁੱਡਸ, ਜੰਗਲ ਜਿਮਸ ਇੰਟਰਨੈਸ਼ਨਲ ਮਾਰਕੀਟ, ਸਮਾਰਟ ਐਂਡ ਫਾਈਨਲ ਸਟੋਰ, ਐਰੀਜ਼ੋਨਾ, ਕੈਲੀਫੋਰਨੀਆ, ਜਾਰਜੀਆ, ਨਿਊ ਜਰਸੀ, ਇੰਡੀਆਨਾ ਤੇ ਓਹਾਇਓ, ਉਹਨਾਂ ਨੂੰ ਜਿਹੜਾ ਆ ਇਸ ਨੂੰ ਯੂਜ਼ ਨਾ ਕੀਤਾ ਜਾਵੇ। ਕਹਿੰਦੇ ਇਹਨਾਂ ਦੇ ਵਿੱਚ ਸਾਲਮੋਨੈਲਾ ਜਿਹੜਾ ਡਿਸਕਵਰ ਕੀਤਾ ਗਿਆ ਹੈਗਾ ਆ। ਸੋ ਪਲੀਜ਼ ਇਹ ਨੋਟ ਕਰ ਲਿਓ, ਜੇ ਕਿਸੇ ਨੇ ਇਹ ਖਰੀਦਿਆ ਹੈਗਾ ਸੋ ਉਸ ਨੂੰ ਯੂਜ਼ ਨਾ ਕਰੋ, ਜਾਂ ਤਾਂ ਉਹਨੂੰ ਗਰਬੇਜ ਸਿੱਟ ਦਿਓ ਜਾਂ ਉਸ ਨੂੰ ਜਿਹੜਾ ਆ ਵਾਪਸ ਕਰ ਦਿਓ। ਜੀ, ਇਹ ਰੀਕਾਲ ਆ, ਇਹ ਸਿਰਫ ਇਹ ਨਹੀਂ ਆ ਵੀ ਆਪਾਂ ਧਨੀਆ ਖਾਣਾ ਬੰਦ ਕਰ ਦੇਣਾ ਆ। ਇਹ ਸਿਰਫ 2 ਹੀ ਤਰ੍ਹਾਂ ਦੇ ਜਿਹੜੇ ਇਹ ਜਿਹੜੇ ਬੈਚ ਵਾਲੇ ਆ ਨਾ, ਇਹਦੇ ਵਿੱਚ ਸੈਲਮੋਨੇਲਾ ਜਿਹੜਾ ਹੈ ਉਸ ਦੀ ਕੰਟੈਮੀਨੇਸ਼ਨ ਜਿਹੜੀ ਹੋਈ ਆ, ਜਿਸ ਕਰਕੇ ਇਸ ਨੂੰ ਜਿਹੜਾ ਰੀਕਾਲ ਕੀਤਾ ਗਿਆ। ਸੈਲਮੋਨੇਲਾ ਦੇ ਨਾਲ ਫਿਰ ਬਿਮਾਰੀਆਂ ਜਿਹੜੀਆਂ ਉਹ ਕਾਫੀ ਜ਼ਿਆਦਾ, ਉਹ ਬੰਦਾ ਬਿਮਾਰ ਜਿਹੜਾ ਉਹ ਹੋ ਜਾਂਦਾ ਆ। VTA ਦੀ ਹਰਜੋਤ ਸਿੰਘ ਜੀ ਸ਼ੂਟਿੰਗ ਹੋਈ ਸੀ ਜਿਹੜੇ ਕੁਛ ਜਿਹੜੇ ਵੀਕ ਪਹਿਲਾਂ, ਇਸੇ ਦੌਰਾਨ ਜਿਹੜੇ ਸੈਨ ਹੋਜ਼ੇ ਦੇ ਮੇਅਰ ਜਿੱਥੇ ਇਹ ਘਟਨਾ ਵਾਪਰੀ ਆ, ਉਹ ਹੁਣ ਕਹਿੰਦੇ ਆ ਇੱਕ ਨਵਾਂ ਪਲਾਨ ਜਿਹੜਾ ਉਹ ਲੈ ਕੇ ਆ ਰਹੇ ਆ, ਜਿਸ ਦੇ ਵਿੱਚ ਗਨ ਲਾਇਬਿਲਿਟੀ ਇੰਸ਼ੋਰੈਂਸ ਦੀ ਉਹ ਮੰਗ ਕਰ ਰਹੇ ਹੈਗੇ ਆ। ਬੇ ਏਰੀਏ ਦੀ ਇਹ ਡੈਡਲੀਐਸਟ ਮਾਸ ਸ਼ੂਟਿੰਗਸ ਦੇ ਵਿੱਚੋਂ ਇੱਕ ਸੀ, ਜਿਸ ਦੇ ਵਿੱਚ 9 ਜਾਣਿਆਂ ਦੀ ਜਿਹੜੀ ਆ ਉਹ ਜਾਨ ਚਲੇ ਗਈ ਸੀ, ਜਿਸ ਦੇ ਵਿੱਚ ਇੱਕ ਬੰਦੇ ਨੇ ਉੱਥੇ ਆਪਣੇ ਕੰਮ ਦੇ ਉੱਤੇ ਆ ਕੇ ਜਿਹੜੀ ਆ ਅੰਨ੍ਹੇਵਾਹ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀਗੀਆਂ। ਸੋ ਸੈਮ ਲਿਕਾਰਡੋ ਚਾਹੁੰਦੇ ਨੇ ਵੀ ਜਿਹੜੀ ਆ ਇਹ ਗਨ ਲਾਇਬਿਲਿਟੀ ਇੰਸ਼ੋਰੈਂਸ ਜਿਹੜੀ ਹੋਣੀ ਚਾਹੀਦੀ ਆ। ਜਿਹੜੇ ਗਨ ਵਾਲੇ ਉਹ ਕਹਿੰਦੇ ਆ ਵੀ ਜੇ ਕਿਸੇ ਨੇ ਮਾਰਨਾ, ਜਿੱਦਾਂ ਗੱਡੀ ਦੇ ਨਾਲ ਵੀ ਮਾਰਨਾ, ਪਰ ਆਪਾਂ ਜਿੱਦਾਂ ਰੀਸੈਂਟਲੀ ਆਪਣੇ ਗਵਾਂਢੀ ਮੁਲਕ ਦੇ ਵਿੱਚ ਦੇਖਿਆ, ਪਰ ਆਪਾਂ ਨੂੰ ਸਭ ਨੂੰ ਪਤਾ ਵੀ ਗੱਡੀਆਂ ਦੀ ਇੰਸ਼ੋਰੈਂਸ ਜਿਹੜੀ ਆ ਉਹ ਹੁੰਦੀ ਆ, ਪਰ ਜਿਨ੍ਹਾਂ ਦੇ ਕੋਲ ਗਨਜ਼ ਆ ਉਹ ਉਸ ਚੀਜ਼ ਦੀ ਲੈ ਕੇ ਕੋਈ ਇੰਸ਼ੋਰੈਂਸ ਨਹੀਂ ਆ। ਦੇ ਆਰ 2 ਡਿਫਰੈਂਟ ਥਿੰਗਸ। ਪਰ ਇਹ ਜਿਹੜਾ ਆ ਹੁਣ ਇੱਕ ਕਈ ਜਿਹੜੇ ਪੋਲੀਟੀਸ਼ੀਅਨ ਆ ਉਹ ਹੁਣ ਪਲਾਨ ਜਿਹੜਾ ਇਹ ਲੈ ਕੇ ਆਉਣਾ ਚਾਹੁੰਦੇ ਆ। ਕੋਸ਼ਿਸ਼ ਤਾਂ ਇਹਨਾਂ ਦੀ ਇਹ ਵੀ ਜਿਹੜੀ ਚੱਲਦੀ ਸੀ ਵੀ ਜਿਹੜਾ ਇਨਫੈਕਟ ਹੈਗਾ ਆ ਗਨ ਮੇਕਰ ਆ, ਉਹਨਾਂ ਤੱਕ ਜਿਹੜੀ ਆ ਜੇ ਉਹਨਾਂ ਦੀ ਬੰਦੂਕ ਦੇ ਨਾਲ ਕਿਸੇ ਦੀ ਜਾਨ ਲਈ ਜਾਂਦੀ ਆ ਤਾਂ ਉਹਨਾਂ ਨੂੰ ਵੀ ਲਾਇਬਲ ਜਿਹੜਾ ਉਹ ਬਣਾਇਆ ਜਾਵੇ। ਹਾਲ ਦੀ ਘੜੀ ਇਹਨਾਂ ਦੇ ਜਿਹੜੇ ਉਹ ਪਾਸ ਹੋਣ ਦੇ ਕਿੰਨੇ ਕੁ ਚਾਂਸ ਆ, ਕਿੰਨੇ ਕੁ ਨਹੀਂ, ਉਹ ਦੇਖਣ ਵਾਲੀ ਗੱਲ ਆ। ਸੈਨ ਹੋਜ਼ੇ ਕਹਿੰਦੇ ਵੀ ਜੇ ਇੱਦਾਂ ਪਾਸ ਕਰਦਾ ਹੈ ਤਾਂ ਪਹਿਲਾ ਸਿਟੀ ਹੋਊਗੀ ਵੀ ਜਿਹੜੀ ਗਨ ਲਾਇਬਿਲਿਟੀ ਇੰਸ਼ੋਰੈਂਸ ਆ ਉਸ ਨੂੰ ਪਾਸ ਕਰਦੀ ਆ। ਅੱਜ ਕਹਿੰਦੇ ਆ ਵੀ ਉਹਨਾਂ ਨੇ ਸਿਟੀ ਕੌਂਸਲ ਦੇ ਵਿੱਚ ਇਸ ਨੂੰ ਮੋਹਰੇ ਜਿਹੜਾ ਉਹ ਰੱਖਣਾ ਆ, ਅਤੇ ਫਿਰ ਦੇਖਦੇ ਹਾਂ ਵੀ ਕਿੱਦਾਂ ਦਾ ਜਿਹੜਾ ਪ੍ਰਤੀਕਰਨ ਆ ਬਾਕੀ ਦੇ ਜਿਹੜੇ ਸਿਟੀ ਕੌਂਸਲ ਦੇ ਲਾ ਮੇਕਰਸ ਹੈਗੇ ਆ ਉਹ ਇਸ ਦੇ ਉੱਤੇ ਦਿਖਾਉਂਦੇ ਨੇ। ਜੀ,
ਅਗਲੀ ਖਬਰ ਸਾਂਝੀ ਕਰਦੇ ਜਾਈਏ ਜਿਹੜੀ ਕ੍ਰਿਪਟੋ ਕਰੰਸੀ ਬਿਟਕੋਇਨ ਨੂੰ ਲੈ ਕੇ ਆ। ਅੱਜ ਬਿਟਕੋਇਨ 10% ਉਹਦੀ ਪ੍ਰਾਈਸ ਹੋਰ ਘਟ ਗਈ ਹੈਗੀ ਹੈ। ਇਹ ਸਾਰਾ ਕੁਝ ਕਲੋਨੀਅਲ ਪਾਈਪਲਾਈਨ ਰੈਂਸਮ ਜਿਹੜਾ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਯੂਐਸ ਗਵਰਨਮੈਂਟ ਨੇ ਆਲਰੇਡੀ $2.3 ਮਿਲੀਅਨ ਜਿਹੜੇ ਹੈਕਰ ਸੀ ਜਿਨ੍ਹਾਂ ਨੂੰ ਪੈਸਾ ਦਿੱਤਾ ਗਿਆ ਸੀ ਉਹਨਾਂ ਤੋਂ ਰਿਕਵਰ ਕਰ ਲਿਆ ਹੈਗਾ। ਹੈਕਰ ਗਰੁੱਪ ਜਿਹਦਾ ਨਾਮ ਡਾਰਕ ਸਾਈਡ ਕਰਕੇ ਹੈਗਾ, ਕਿਉਂਕਿ FBI ਨੇ ਉਹਨਾਂ ਦੀ ਪ੍ਰਾਈਵੇਟ ਕੀ ਤੇ ਪਾਸਵਰਡ ਜਿਹੜੇ ਆ ਉਹ ਐਕਸੈਸ ਕਰ ਲਏ ਸੀ। ਸੋ ਦੁਨੀਆ ਦੀ ਕਹਿੰਦੇ ਵੀ ਸਭ ਤੋਂ ਵੱਡੀ ਜਿਹੜੀ ਕ੍ਰਿਪਟੋ ਕਰੰਸੀ ਆ 10% ਡਿੱਗ ਗਈ ਤੇ ਰਾਈਟ ਨਾਓ $31,662 ਦੇ ਕਰੀਬ ਜਿਹੜੀ ਆ ਇੱਕ ਜਿਹੜਾ ਬਿਟਕੋਇਨ ਆ ਉਹਦੀ ਪ੍ਰਾਈਸ ਹੈਗੀ ਆ। ਅਪ੍ਰੈਲ ਦੇ ਵਿੱਚ ਇਸ ਦੀ ਜਿਹੜੀ ਅਪ੍ਰੈਲ 21 ਦੇ ਵਿੱਚ ਇਹਦੀ ਪ੍ਰਾਈਸ $60,000 ਸੀ। ਸੋ ਈਵਨ ਦੋ ਇੰਨੀ ਜ਼ਿਆਦਾ ਜਿਹੜੀ ਥੱਲੇ ਇਹਦੀ ਪ੍ਰਾਈਸ ਡਿੱਗੀ ਆ, ਪਰ ਸਟਿਲ ਜਨਵਰੀ 1 ਤੋਂ ਲੈ ਕੇ ਹੁਣ ਤੱਕ ਜਿਹੜੀ ਇਹ ਕ੍ਰਿਪਟੋ ਕਰੰਸੀ ਹੈਗੀ ਹੈ 9% ਉੱਪਰ ਗਈ ਹੈਗੀ ਆ। ਜੀ ਜੀ ਸੋ ਗੱਲ ਇਹ ਆ ਨਾ ਹਰਜੋਤ ਸਿੰਘ ਜੀ, ਇਸ ਦੇ ਬਾਰੇ ਜੇ ਥੋੜ੍ਹਾ ਜਿਹਾ ਦੱਸਦੇ ਜਾਈਏ ਵੀ ਇਹ ਓਵਰਆਲ ਦੁਨੀਆ ਦੇ ਵਿੱਚ ਸਿਰਫ 32 ਮਿਲੀਅਨ ਹੀ ਜਿਹੜੇ ਆ ਬਿਟਕੋਇਨਸ ਜਿਹੜੇ ਉਹ ਹੋਣੇ ਆ। ਰਹਿੰਦੀ ਜਿਹੜੀ ਦੁਨੀਆ ਤੱਕ ਜਿਸ ਨੇ ਇਸ ਨੂੰ ਬਣਾਇਆ ਸੀਗਾ ਉਹਨੇ ਕਿਹਾ ਵੀ ਇਹ ਨਹੀਂ ਆ ਵੀ ਡਾਲਰਾਂ ਵਾਂਗੂ ਜਿੱਦਾਂ ਮਰਜ਼ੀ ਜਿਹੜੇ ਆ ਉਹ ਨਵੇਂ ਜਿਹੜੇ ਉਹ ਛਾਪੀ ਜਾਓ। ਹੋਰ ਵੀ ਬਹੁਤ ਸਾਰੀਆਂ ਕ੍ਰਿਪਟੋ ਕਰੰਸੀਜ਼ ਜਿਹੜੀਆਂ ਹੈਗੀਆਂ ਉਹ ਅਣਗਿਣਤ ਤੱਕ ਜਿਹੜੀਆਂ ਉਹਨਾਂ ਨੇ ਰੱਖੀਆਂ ਆ, ਪਰ ਇਸ ਦੇ ਵਿੱਚ ਇਹਨਾਂ ਨੇ ਲਿਮਿਟ ਕੀਤੀ ਆ। ਮੇ ਵੀ ਹੁਣ ਨਹੀਂ, ਆਉਣ ਵਾਲੇ ਸਮੇਂ ਤੱਕ, ਆਉਣ ਵਾਲੇ ਸਮੇਂ ਦੇ ਵਿੱਚ ਇਵੈਂਚੁਅਲੀ ਇਸ ਦੇ ਉਤਾਰ ਚੜਾਵ ਦੇ ਵਿੱਚੋਂ ਇਹ ਉੱਤੇ ਜਿਹੜੇ ਉਹ ਜਾਣੇ ਹੀ ਹੈਗਾ ਆ। ਸੋ ਬਹੁਤ ਸਾਰੇ ਲੋਕ ਸਟਾਕ ਦੇ ਨਾਲੋਂ ਹੁਣ ਜਿਹੜੇ ਕਈ ਕ੍ਰਿਪਟੋ ਕਰੰਸੀਜ਼ ਦੇ ਵੱਲ ਨੂੰ ਉਹਨਾਂ ਦਾ ਲੋਕਾਂ ਦਾ ਜਿਹੜਾ ਝੁਕਾਵ ਹੈਗਾ ਆ। ਰਿਸਕ ਵੀ ਹੁੰਦਾ ਆ, ਪਰ ਜੇ ਕੋਈ ਲੌਂਗ ਟਰਮ ਇਨਵੈਸਟਮੈਂਟਸ ਜਿਹੜੀਆਂ ਆ ਉਹ ਕਰ ਰਿਹਾ ਹੈਗਾ, ਉਹ ਬਹੁਤ ਜ਼ਿਆਦਾ ਲੋਕ ਹੁਣ ਇਸ ਦੇ ਉੱਤੇ ਜਿਹੜਾ ਉਹ ਵਿਚਾਰ ਕਰ ਰਹੇ। ਇਹ ਕੋਈ ਫਾਈਨੈਂਸ਼ੀਅਲ ਐਡਵਾਈਸ ਨਹੀਂ ਅਸੀਂ ਜਿਹੜੇ ਤੁਹਾਨੂੰ ਇੱਥੇ ਦੇ ਰਹੇ ਹੈਗੇ, ਨਾ ਹੀ ਅਸੀਂ ਉਸ ਦੇ ਲਈ ਲੀਗਲੀ ਜਿਹੜਾ ਤੁਹਾਨੂੰ ਕਹਿ ਸਕਦੇ ਹਾਂ, ਪਰ ਇਹ ਆ ਵੀ ਜਿਹੜੇ ਕਰ ਰਹੇ ਨੇ ਵੀ ਇਸ ਨੂੰ ਲੈ ਕੇ ਜਿਹੜਾ ਉਤਾਰ ਚੜਾਵਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਦੇਖਣ ਨੂੰ ਮਿਲਦਾ ਆ ਰਿਹਾ ਹੈਗਾ ਆ। ਅਤੇ ਹਰਜੋਤ ਸਿੰਘ ਜੀ ਆਪਾਂ ਇੱਕ ਬ੍ਰੇਕ ਵੀ ਲੈਣੀ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਜਿਹੜਾ ਉਹ ਆਵਾਂਗੇ ਅਤੇ ਕੁਛ ਜਿਹੜੀ ਹੈ ਲਾਈਫ ਇੰਸ਼ੋਰੈਂਸ ਆ ਉਸ ਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਲਈ ਜਿਹੜਾ ਜੋ ਮੈਨਚਨ ਆ ਉਹ ਇੱਕ ਕਾਫੀ ਵੱਡੀ ਗਲੇ ਦੀ ਹੱਡੀ ਜਿਹੜੀ ਆ ਉਹ ਇਸ ਟਾਈਮ ਬਣ ਰਿਹਾ ਹੈਗਾ ਆ। ਜੋ ਮੈਨਚਨ ਬਾਈਡਨ ਹੋਣਾ ਦੇ ਏਜੰਡੇ ਦੇ ਤਕਰੀਬਨ ਜਿਹੜੇ ਮੁੱਖ ਹਿੱਸੇ ਆ ਉਹਨਾਂ ਦੇ ਵਿਰੋਧ ਦੇ ਵਿੱਚ ਆ ਕੇ ਜਿਹੜਾ ਉਹ ਖੜਿਆ ਹੋਇਆ, ਜਿਸ ਦੇ ਵਿੱਚ ਫਿਲਬਸਟਰ ਦੇ ਰਿਫਾਰਮ ਦੀ ਜਿਹੜੀ ਡੈਮੋਕ੍ਰੇਟ ਪਾਰਟੀ ਜਿਹੜੀ ਉਹ ਮੰਗ ਕਰ ਰਹੀ ਆ ਅਤੇ ਵੋਟਿੰਗ ਰਾਈਟ ਲੈਜਿਸਲੇਸ਼ਨ ਆ ਉਸ ਨੂੰ ਲੈ ਕੇ ਜਿਹੜਾ ਉਹ ਕਰ ਰਿਹਾ ਆ। ਉੱਧਰ ਕਹਿੰਦੇ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਵੀ ਜਿਹੜਾ ਕੋਚ ਨੈਟਵਰਕ ਆ ਉਹ ਇਸ ਟਾਈਮ ਜੋ ਮੈਨਸ਼ਨ ਦੇ ਕਾਫੀ ਖਿਲਾਫ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਆ। ਸੋ ਬਹੁਤ ਸਾਰੇ ਜਿਹੜੇ ਉਸ ਦੇ ਇਲਾਕੇ ਦੇ ਵਿੱਚ ਚੱਲ ਰਹੇ ਜਿਹੜੇ TV ਜਾਂ ਰੇਡੀਓਜ਼ ਆ ਉਸ ਦੇ ਵਿੱਚ ਹੁਣ ਜ਼ੋਰ ਜਿਹੜਾ ਉਹ ਲਾਇਆ ਜਾ ਰਿਹਾ ਆ ਵੀ ਇਹ ਜਿਹੜਾ ਕੰਜ਼ਰਵੇਟਿਵ ਡੈਮੋਕ੍ਰੇਟ ਹੈਗਾ ਆ ਉਸ ਨੂੰ ਮੇ ਬੀ ਆਈਦਰ ਲਾਈਨ 'ਤੇ ਲਿਆਂਦਾ ਜਾਵੇ ਅਤੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਰਿਪਲੇਸਮੈਂਟ ਆ ਉਹ ਕੋਈ ਜਿਹੜੀ ਆ ਉਸ ਦੇ ਲਈ ਤਿਆਰੀ ਜਿਹੜੀ ਉਹ ਕੀਤੀ ਜਾਵੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਡੈਫੀਨੇਟਲੀ ਹਰਜੋਤ ਸਿੰਘ ਜੀ ਜੋ ਮੈਨਚਨ ਇੱਕ ਕਾਫੀ ਵੱਡਾ ਸੁਰਖੀਆਂ ਦੇ ਵਿੱਚ ਨਾਮ ਜਿਹੜਾ ਉਹ ਆਪਾਂ ਨੂੰ ਸੁਣਨ ਨੂੰ ਮਿਲੇਗਾ। ਰੀਸੈਂਟਲੀ ਇਹਨਾਂ ਨੇ ਇੱਕ ਆਪਣਾ ਓਪੀਨੀਅਨ ਐਡੀਟੋਰੀਅਲ ਜਿਹੜਾ ਉਹ ਛਾਪਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਫਿਲਬਸਟਰ ਨੂੰ ਖ਼ਤਮ ਕਰਨ ਦੀ ਗੱਲ ਨੂੰ ਜਿਹੜਾ ਉਸ ਦਾ ਵਿਰੋਧ ਜਤਾਇਆ ਸੀ ਉਸ ਦੇ ਪ੍ਰਤੀ, ਅਤੇ ਫਾਰ ਦਾ ਪੀਪਲ ਐਕਟ ਜਿਹੜਾ ਵੋਟ ਸੀਗਾ ਉਸ ਦੇ ਵੀ ਖਿਲਾਫ ਜਿਹੜੀ ਆ ਉਹਨਾਂ ਨੇ ਕਿਹਾ ਸੀਗਾ ਵੀ ਉਹ ਵੋਟ ਪਾਉਣਗੇ। ਜੀ ਸੋ ਬਿਲਕੁਲ ਅੱਜ ਜੌਬ ਦੀ ਗੱਲ ਕਰਦੇ ਜਾਈਏ ਕਿਉਂਕਿ ਨਵੀਂ ਫਿਗਰਸ ਆਏ ਆ, ਕਹਿੰਦੇ ਵੀ USA ਦੇ ਵਿੱਚ 9.286 ਹੈ ਨਾ 92 ਲੱਖ ਦੇ ਕਰੀਬ ਜਿਹੜੀਆਂ ਜੌਬਸ ਆ ਅਵੇਲੇਬਲ ਆ ਲੇਬਰ ਡਿਪਾਰਟਮੈਂਟ ਦੇ ਮੁਤਾਬਕ। ਇਹ ਜਿਹੜੀਆਂ ਮਾਰਚ ਦੇ ਵਿੱਚ 83 ਲੱਖ ਦੇ ਕਰੀਬ ਸੀ। ਸੋ ਇਕੋਨਮੀ ਕਾਫੀ ਜਿਹੜੀ ਸਟਰੋਂਗ ਚੱਲ ਰਹੀ ਆ, ਇੰਨੇ ਜ਼ਿਆਦਾ ਜਿਹੜੇ ਕੰਮ ਆ ਉਹਨਾਂ ਦੀ ਜ਼ਰੂਰਤ ਹੈਗੀ ਆ। ਜੀ ਅਤੇ ਆਪਾਂ ਇੱਥੇ ਲਵਾਂਗੇ ਹੁਣ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਇੱਦਾਂ ਹੀ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ। ਤੁਸੀਂ ਸੁਣ
सुन रहे हो पंजाबी रेडियो USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 बॉम्बे इंडियन कुजीन फ्रेज़नो जिथों खा सकते हो हर तरह दा वेज नॉन वेज इंडियन अमेरिकन अते मैक्सिकन फूड ट्रकर्स वास्ते घर वर्गी रोटी तैयार की जाती है रोटी फोन ते ऑर्डर करके टू गो भी करवा सकते हो बॉम्बे इंडियन कुजीन फ्रेज़नो वाले इस मौके तंदूरिया हेल्पर अते किचन विच काम करन दे लई लेडी नू हायर कर रहे हन कॉल करो अंग्रेज सिंह रिक्की सिंह या जेडी सिंह दे नाल 5592581600 559 258 1600 बॉम्बे इंडियन कुजीन 2885 East Jensen Avenue, Fresno. होम्योपैथी ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ DMS MD ਆਲਟਰਨੇਟ ਮੈਡੀਸਿਨ ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559 770 5038 सुनो जी आज ते कुछ खट्टा मीठा ते करारा करारा खाण दा दिल करदा है की खाओगे आज लो फिर चक्को फोन ते करो ऑर्डर अपने नाल दे शिकागो पिज़्ज़ा ट्विस्ट ते हुणे दो नवे फ्लेवर्स कढे ने इन्हां ने अचारी पिज़्ज़ा ते मंचूरियन पिज़्ज़ा भावें चिकन वाला मंगवाओ ते भावें पनीर वाला विंगा दी ते गल ही कोई होर है बस उंगलियां चटदे रहो नाल ही मैं ऑर्डर करदी हां इन्हां दा स्पेशल शाही पनीर ते बटर चिकन पास्ता बच्चे बड़े शौक नाल खांदे ने जी हां शिकागो पिज़्ज़ा ट्विस्ट दी नवी लुक ते नवी स्वादां नु एंजॉय करो ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ ਵੈਜ ਅਤੇ ਨਾਨ ਵੈਜ ਪਿਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ ਫ੍ਰੈਜ਼ਨੋ ਵਿੱਚ ਦੋ ਲੋਕੇਸ਼ਨਸ ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ ਸਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ ਤੇ ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ ਸਵਾਦ ਦਾ ਅਸਲੀ ਬਾਦਸ਼ਾਹ Chicago's Pizza Twist खुशियां दे रंग मानो करी हाउस वालियां दे संग एसलन ते वेस्ट कॉर्नर ते नॉर्थ पॉइंट इवेंट सेंटर बैंक्वेट हॉल 300 कारां दी पार्किंग वाला खुला डुला ते नवा नकोर हाल इको समय ते 600 ते 200 बंदियां वाली गैदरिंग दी कोई भी पार्टी कर सकदे हो इको जगह ते खाना ते डेकोरेशन दा भी प्रबंध है ते ओ भी सारा कुछ डिस्काउंट रेट ते ओपन एरिया पैटियो भी है 300 कारां दी खुली पार्किंग कड़ी हाउस वालियां दा हुण दूसरा रेस्टोरेंट भी खुल गया है 50 बंदियां तो लेके 5000 बंदियां दी पूरे कैलिफोर्निया दे विच इक्को समय केटरिंग करदे ने इक्को छत थल्ले सारियां सेवावां लैण लई हरमन बावा नु कॉल करो 747 258 8820 747-258-8820 559 558 8643 559-558-8643 ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ ਬ੍ਰੇਕਸ ਆਦਿ ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 559485 ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401k ਪਲਾਨ ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ 80% ਹੁੱਕ ਐਂਡ ਡ੍ਰੌਪ ਲੋਡ ਹਨ ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਿਡ ਲੋਡ ਹਨ LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ ਇਹਨਾਂ ਨੂੰ ਟੀਮ
ਡਰਾਈਵਰਸ ਵੀ ਚਾਹੀਦੇ ਹਨ 60 ਤੋਂ 65 ਸੈਂਟ ਪਰ ਮਾਈਲ ਮਿਲਣਗੇ ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ ਹੋਰ ਜਾਣਕਾਰੀ ਲਈ ਕਾਲ 5307882588 530 788 2588 ਜਾਂ 559 660 2201 5596602201 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਜੀ ਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਹੁਣ ਜਿਹੜੀ ਆਪਾਂ ਥੋੜ੍ਹੀ ਲਾਈਫ ਇੰਸ਼ੋਰੈਂਸ ਦੇ ਬਾਅਦ ਜਿਹੜੀ ਉਹ ਗੱਲਬਾਤ ਕਰਾਂਗੇ ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਨਾਲ ਜਿਹੜੇ ਹਰਜੋਤ ਸਿੰਘ ਜੀ ਖਬਰਾਂ ਵੀ ਕਰਦੇ ਨੇ ਅਤੇ ਨਾਲ ਉਹਨਾਂ ਦੇ ਵੱਲੋਂ ਜਿਹੜੀ ਆਪਾਂ ਨੂੰ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀਆਂ ਵੀ ਜਿਹੜੀਆਂ ਉਹ ਦੇਣਗੇ ਸੋ ਹਰਜੋਤ ਸਿੰਘ ਜੀ ਕੁਛ ਵੀਕ ਪਹਿਲਾਂ ਆਪਾਂ ਜਿਹੜਾ ਲਾਈਫ ਇੰਸ਼ੋਰੈਂਸ ਦੇ ਬਾਰੇ ਜਿਹੜੀ ਉਹ ਥੋੜ੍ਹੀ ਗੱਲਬਾਤ ਜਿਹੜੀ ਉਹ ਕੀਤੀ ਆ ਸੋ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕਿੱਦਾਂ ਦੇ ਜਿਹੜੇ ਖਾਸ ਕਰਕੇ ਆਪਣੇ ਜਿਨ੍ਹਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਆ ਉਹਨਾਂ ਦੇ ਕਿੱਦਾਂ ਦੇ ਜਿਹੜੇ ਸਵਾਲ ਆ ਉਹ ਤੁਹਾਨੂੰ ਲਾਈਫ ਇੰਸ਼ੋਰੈਂਸ ਬਾਰੇ ਸੁਣਨ ਨੂੰ ਜਿਹੜੇ ਉਹ ਮਿਲੇ ਹੈਗੇ ਆ ਜੀ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਸਭ ਤੋਂ ਪਹਿਲਾਂ ਦੱਸ ਦਈਏ ਵੀ ਅਸੀਂ ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ 1992 'ਚ ਕੈਲੀਫੋਰਨੀਆ 'ਚ ਸਾਡਾ ਆਫਿਸ ਹੈ ਸੈਨੋਜ਼ੇ 'ਚ ਆਪਾਂ ਜਿਹੜਾ ਕੰਮ ਕਰ ਰਹੇ ਹਾਂ ਸਾਰੇ ਤਰ੍ਹਾਂ ਦੀ ਇੰਸ਼ੋਰੈਂਸ ਆਪਾਂ ਸੈਲ ਕਰਦੇ ਹਾਂ ਅਤੇ ਇਕੱਲਾ ਕੈਲੀਫੋਰਨੀਆ ਨਹੀਂ ਹੋਰ ਵੀ ਬਹੁਤ ਸਾਰੀਆਂ US ਦੀਆਂ ਜਿਹੜੀਆਂ ਸਟੇਟਸ ਆ ਉੱਥੇ ਅਸੀਂ ਲਾਇਸੈਂਸਡ ਹਾਂ ਅਤੇ ਉੱਥੇ ਜਿਹੜੀ ਸੇਵਾਵਾਂ ਇਹ ਪ੍ਰਦਾਨ ਕਰਦੇ ਹਾਂ ਸੋ ਬਹੁਤ ਹੈਰਾਨੀ ਹੋਈ ਪਿਛਲਾ ਜਿਹੜਾ ਇੱਕ ਮੈਂ ਸ਼ੋਅ ਕੀਤਾ ਸੀ ਮੈਨੂੰ ਬਹੁਤ ਜ਼ਿਆਦਾ ਕਾਲਸ ਆਈਆਂ ਉਹਨਾਂ ਕਾਲਸ ਦੇ ਦੌਰਾਨ ਦੇਖਿਆ ਵੀ ਮੈਂ ਆਪਣੀ ਕਮਿਊਨਿਟੀ ਹਜੇ ਵੀ ਬਹੁਤ ਐਜੂਕੇਟਡ ਨਹੀਂ ਹੈਗੀ ਖਾਸ ਕਰਕੇ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ ਲਾਈਫ ਇੰਸ਼ੋਰੈਂਸ ਦੇ ਮਾਮਲੇ 'ਚ ਇੰਨੀ ਜ਼ਿਆਦਾ ਜਿਹੜੀ ਮਿਸ ਰੀਪ੍ਰੈਜ਼ੈਂਟੇਸ਼ਨ ਆ ਜਿਹੜੇ ਲੋਕ ਸੈੱਲ ਕਰਦੇ ਆ ਉਹਨਾਂ ਵੱਲੋਂ ਆ ਮੈਂ ਬਲੀਵ ਨਹੀਂ ਕਰ ਸਕਦਾ ਜਿਸ ਤਰ੍ਹਾਂ ਇੱਕ ਕਿਸੇ ਬੀਬੀ ਦੀ ਕਾਲ ਆਈ ਕਹਿੰਦੀ ਪਈ ਅਸੀਂ $40 ਮੰਥਲੀ ਦਿੰਦੇ ਹਾਂ ਅਤੇ $2.5 ਲੱਖ ਦੀ ਇੰਸ਼ੋਰੈਂਸ ਕਰਾਈ ਹੋਆ ਅਤੇ ਸਾਨੂੰ 20 ਸਾਲਾਂ ਬਾਅਦ $2.5 ਲੱਖ ਮਿਲ ਜਾਣਾ ਅਤੇ ਸਾਡੇ ਆਫਿਸ ਸਟਾਫ ਨੇ ਉਹਨਾਂ ਨੂੰ ਕਿਹਾ ਵੀ ਇੱਦਾਂ ਦੀ ਕੋਈ ਪਾਲਿਸੀ ਨਹੀਂ ਹੁੰਦੀ ਉਹ ਕਹਿੰਦੀ ਨਹੀਂ ਮੈਂ ਤਾਂ ਬਹੁਤ ਜਾਣ ਪਛਾਣ ਵਾਲੇ ਬੰਦੇ ਤੋਂ ਕਰਾਈ ਆ ਉਹ ਝੂਠ ਨਹੀਂ ਬੋਲ ਸਕਦਾ ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਤੁਹਾਡੀ ਕੋਈ ਵੀ ਜਿਹੜੀ ਲਾਈਫ ਇੰਸ਼ੋਰੈਂਸ ਆ ਨਾ ਕਿੱਦਾਂ ਦੀ ਵੀ ਹੈਗੀ ਆ ਉਹ ਤੁਹਾਨੂੰ ਕੋਈ ਕੁਐਸਚਨ ਆ ਉਹ ਲਾਈਫ ਇੰਸ਼ੋਰੈਂਸ ਦੀ ਜਿਹੜੀ ਤੁਹਾਡੇ ਕੋਲ ਪਾਲਿਸੀ ਆਈ ਆ ਉਹਦੇ 'ਤੇ 800 ਨੰਬਰ ਹੁੰਦਾ ਹੈਗਾ ਆ ਯੂਜ਼ਲੀ ਕੰਪਨੀਜ਼ ਜਿਹੜੀਆਂ ਆ ਉਹ ਕਈ ਕੰਪਨੀਆਂ ਤਾਂ 24 ਆਵਰ ਹੀ ਓਪਨ ਹੁੰਦੀਆਂ ਨਹੀਂ ਤਾਂ ਡੇ ਟਾਈਮ ਤਾਂ ਹੁੰਦੀਆਂ ਆ ਉਹਨਾਂ ਨੂੰ ਕਾਲ ਕਰਕੇ ਕਨਫਰਮ ਜ਼ਰੂਰ ਕਰ ਲਓ ਕਿ ਕੀ ਹੈਗਾ ਆ ਇਕੱਲਾ ਜੇ ਮੈਂ ਕੁਛ ਕਹਿ ਰਿਹਾ ਮੇਰੇ 'ਤੇ ਯਕੀਨ ਨਾ ਕਰੋ ਜਿਹੜੀ ਕੰਪਨੀ ਆ ਜਿਹੜੀ ਪਾਲਿਸੀ ਆ ਉਹਦੇ 'ਤੇ ਵੀ ਯਕੀਨ ਕਰੋ ਅੱਜ ਕੱਲ੍ਹ ਗੂਗਲ 'ਤੇ ਬੜਾ ਈਜ਼ੀ ਹੈਗਾ ਆ ਤੁਸੀਂ ਕੰਪਨੀ ਦਾ ਨਾਂ ਪਾ ਕੇ ਸਰਚ ਕਰ ਸਕਦੇ ਕਿਹੜਾ ਪ੍ਰੋਡਕਟ ਆ ਕਿੱਦਾਂ ਆ ਸੋ ਇੱਕ ਤਾਂ ਇਹ ਸੀ ਦੂਸਰੀ ਇਹ ਆ ਵੀ ਬਹੁਤ ਸਾਰੇ ਲੋਕਾਂ ਨੇ ਕੈਸ਼ ਵੈਲਿਊ ਵਾਲੀ ਲਾਈਫ ਇੰਸ਼ੋਰੈਂਸ ਲਈ ਆ ਅਤੇ ਉਹ ਵੀ ਬਹੁਤ ਜ਼ਿਆਦਾ ਮਿਸ ਰੀਪ੍ਰੈਜ਼ੈਂਟੇਸ਼ਨ ਕੀਤੀ ਹੋਈ ਆ ਕਿਉਂਕਿ ਕਈ ਏਜੰਟਸ ਇਹ ਕਹਿ ਰਹੇ ਆ ਵੀ ਜੀ ਤੁਹਾਨੂੰ ਜਿਹੜੀ ਰੇਟ ਆਫ ਰਿਟਰਨ ਆ ਜਿਹੜੇ ਤੁਸੀਂ ਪੈਸੇ ਦਿੰਦੇ ਆ ਉਹ 6% ਤੋਂ ਲੈ ਕੇ 12-14% ਤੱਕ ਵਾਪਸ ਆਊਗੀ ਹੁਣ ਤੁਸੀਂ ਦੇਖੋ ਵੀ ਹਰ ਇੱਕ ਬੰਦੇ ਦਾ ਬੈਂਕ ਅਕਾਊਂਟ ਆ ਆਪਣੇ ਬੈਂਕ ਅਕਾਊਂਟ ਨੂੰ ਚੈੱਕ ਕਰਿਓ ਉਹਦੇ 'ਚ ਜਿਹੜੇ ਤੁਹਾਡੇ ਪੈਸੇ ਜਮ੍ਹਾਂ ਪਏ ਆ ਉਹਨਾਂ ਦਾ ਜਿਹੜਾ ਇੰਟਰਸਟ ਰੇਟ ਤੁਹਾਨੂੰ ਕਿੰਨਾ ਮਿਲਦਾ ਆ 0.25% ਤੋਂ ਵੀ ਘੱਟ ਆ ਅੱਜ ਕੱਲ੍ਹ ਮੈਂ ਕੋਈ ਬੈਂਕ ਦੇਖੀ ਨਹੀਂ ਜਿਹੜਾ ਇੰਨੇ ਜ਼ਿਆਦਾ ਪੈਸੇ ਦਿੰਦੀ ਹੋਊਗੀ ਸੋ ਲਾਈਫ ਇੰਸ਼ੋਰੈਂਸ ਕਿੱਦਾਂ ਇੰਨੇ ਤੁਹਾਨੂੰ ਪੈਸੇ ਰਿਟਰਨ ਦੇ ਸਕਦੀ ਹੈਗੀ ਆ 2008-2010 ਦੇ ਵਿੱਚ ਇੱਦਾਂ ਹੀ ਇੱਕ ਵਰਲਡ ਮਾਰਕੀਟਿੰਗ ਅਲਾਈਅੰਸ ਕਰਕੇ ਕੰਪਨੀ ਸੀ ਉਹਨਾਂ ਨੇ ਬਹੁਤ ਏਜੰਟ ਹਾਇਰ ਕੀਤੇ ਸੀ ਉਹ ਸਾਰਿਆਂ ਨੂੰ ਕੈਸ਼ ਵੈਲਿਊ ਵਾਲੀਆਂ ਵੇਰੀਏਬਲ ਲਾਈਫ ਵਾਲੀਆਂ ਸੈੱਲ ਕਰਦੇ ਰਹੇ 20% ਪ੍ਰੋਜੈਕਸ਼ਨ ਸ਼ੋਅ ਕਰਕੇ ਮੁੜ ਕੇ ਜਿਹੜੀ ਸਟਾਕ ਮਾਰਕੀਟ ਜਿਹੜੀ ਸੀ ਉਹ ਕਰੈਸ਼ ਹੋ ਗਈ ਅਤੇ ਸਾਰਿਆਂ ਦੇ ਸਾਰੇ ਪੈਸੇ ਉਹ ਡੁੱਬ ਗਏ ਸੋ ਲਾਈਫ ਇੰਸ਼ੋਰੈਂਸ ਤੀਜੀ ਜਿਹੜੀ ਮੈਂ ਮੇਨ ਗੱਲ ਦੇਖੀ ਹੈਗੀ ਆ ਵੀ ਜਿਹੜੇ ਇਹ ਕਰਾਉਂਦੇ ਆ ਲਾਈਫ ਇੰਸ਼ੋਰੈਂਸ ਉਹ ਸੋਚਦੇ ਆ ਵੀ ਤੁਸੀਂ ਜੀ ਉਹ ਇਹ ਕਹਿੰਦੇ ਆ ਵੀ ਜਿਹੜੀ ਤੁਹਾਡੀ ਕੈਸ਼ ਵੈਲਿਊ ਆ ਤੁਸੀਂ ਜਦ ਮਰਜ਼ੀ ਪੈਸੇ ਕਢਾ ਸਕਦੇ ਆ ਵਰਤ ਸਕਦੇ ਆ ਘਰ ਲੈਣਾ ਆ ਨਿਆਣਿਆਂ ਨੂੰ ਪੜ੍ਹਾਉਣਾ ਆ
ਸੋ ਉਹ ਪਾਲਿਸੀ ਨੂੰ ਧਿਆਨ ਨਾਲ ਪੜ੍ਹੋ। ਜਿਹੜੀ ਵੀ ਤੁਸੀਂ ਕੋਈ ਲਾਈਫ ਇੰਸ਼ੋਰੈਂਸ ਕਰਾਉਂਦੇ ਆ, ਖਾਸ ਕਰਕੇ ਕੈਸ਼ ਵੈਲਿਊ ਵਾਲੀ, ਉਹਦੇ 'ਚ ਸਰੈਂਡਰ ਚਾਰਜ ਹੁੰਦੇ ਆ 12 ਸਾਲ ਤੱਕ। ਤੇ ਜਿਹੜਾ ਵੀ ਤੁਸੀਂ ਪੈਸੇ ਵਾਪਸ ਲੈਣਾ ਚਾਹੋਗੇ ਵੀ ਮੈਂ ਯੂਜ਼ ਕਰਨੇ ਆ, ਉਹ ਤੁਹਾਨੂੰ ਐਜ਼ ਏ ਲੋਨ ਲੈਣਾ ਪੈਣਾ, ਉਹ ਪੈਸੇ ਲੈ ਕੇ ਉਹਦੇ ਤੇ ਲੋਨ ਦੇਣਾ ਪੈਣਾ। ਸੋ ਇਹ ਚੀਜ਼ਾਂ ਜਿਹੜੀਆਂ ਨਹੀਂ ਦੱਸਦੇ ਹੈਗੇ, ਪਰ ਮੇਰਾ ਇਹ ਹਮੇਸ਼ਾ ਤੋਂ, ਮੈਨੂੰ ਹੁਣ 32-33 ਸਾਲ ਦਾ ਐਕਸਪੀਰੀਅੰਸ ਆ ਵੀ ਹਰ ਇੱਕ ਜਾਣੇ ਨੂੰ ਲਾਈਫ ਇੰਸ਼ੋਰੈਂਸ ਕਰਾਉਣੀ ਚਾਹੀਦੀ ਆ। ਤੁਸੀਂ ਕਿਸੇ ਤੋਂ ਵੀ ਕਰਾਓ, ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਆਫਿਸ ਤੋਂ ਕਰਾਓ, ਤੇ ਤੁਹਾਡਾ ਵੱਧ ਤੋਂ ਵੱਧ ਜਿਹੜਾ ਲਾਰਜ ਅਮਾਊਂਟ ਆਫ ਲਾਈਫ ਇੰਸ਼ੋਰੈਂਸ ਹੋਣਾ ਚਾਹੀਦਾ ਆ, ਚਾਹੇ ਉਹ ਟਰਮ ਇੰਸ਼ੋਰੈਂਸ ਹੋਵੇ, ਕਿਉਂਕਿ ਤੁਹਾਡੀ ਸੇਫਟੀ ਹੋਣੀ ਚਾਹੀਦੀ ਆ। ਜਿਹੜੀ ਟਰਮ ਇੰਸ਼ੋਰੈਂਸ ਹੁੰਦੀ ਆ ਉਹ ਲੋ ਕਾਸਟ ਹੁੰਦੀ ਹੈਗੀ ਆ। ਜੇ ਤੁਸੀਂ ਕੈਸ਼ ਵੈਲਿਊ ਦੀ ਕਰਾਉਂਗੇ, ਜੇ ਮੰਨ ਲਓ ਮੈਂ ਐਗਜ਼ਾਮਪਲ ਦਿੰਦਾ ਵੀ 2.5 ਲੱਖ ਦੀ ਜੇ ਟਰਮ ਇੰਸ਼ੋਰੈਂਸ ਤੁਹਾਨੂੰ $25 'ਚ ਮਿਲਦੀ ਆ, ਤੇ ਉਹ ਤੁਹਾਨੂੰ ਜਿਹੜੀ ਕੈਸ਼ ਵੈਲਿਊ ਵਾਲੀ ਉਹ ਆਲਮੋਸਟ $250 ਤੋਂ ਲੈ ਕੇ $400-500 ਤੱਕ ਮਿਲੂਗੀ। ਸੋ ਕਈ ਵਾਰੀ ਬੰਦਾ ਇਹਦਾ ਕੀ ਹੁੰਦਾ, ਕੋਈ ਹੈਲਥ ਇਸ਼ੂ ਆ ਗਿਆ, ਕੰਮ ਨਹੀਂ ਕਰ ਸਕਦਾ, ਤੁਸੀਂ ਅਫੋਰਡ ਨਹੀਂ ਕਰ ਸਕਦੇ, ਫਿਰ ਉਹ ਪ੍ਰੋਬਲਮ ਆਉਂਦੀ ਆ। ਜਦ ਕਿ ਤੁਹਾਡੇ $25-30-$40 ਜਿਹੜੇ ਆ ਉਹ ਬੰਦਾ ਲੇ ਆਫ ਹੋਇਆ ਹੋਵੇ ਤਾਂ ਵੀ ਦੇ ਸਕਦਾ ਹੈ। ਜੀ ਬਿਲਕੁਲ। ਸੋ ਜ਼ਰੂਰ ਜੇ ਤੁਸੀਂ ਲਾਈਫ ਇੰਸ਼ੋਰੈਂਸ ਬਾਰੇ ਜਿਹੜੀ ਉਹ ਕਰਨਾ ਚਾਹੁੰਦੇ ਹੋ, ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 4082722500। ਨਾਲੇ ਜਿੱਦਾਂ ਲਾਸਟ ਟਾਈਮ ਮੈਂ ਦੱਸ ਰਹੇ ਸੀਗੇ ਵੀ ਇਹਨਾਂ ਦੇ ਕੋਲ ਇੱਕ ਅਜਿਹੀ ਜਿਹੜੀ ਕੰਪਨੀ ਦੇ ਨਾਲ ਉਹ ਜਿਹੜੀ ਇਸ ਟਾਈਮ ਕਰ ਰਹੇ ਆ, ਮਲਟੀਪਲ ਕੰਪਨੀ ਦੇ ਨਾਲ ਕਰਦੇ ਨੇ, ਜਿਸ ਦੇ ਵਿੱਚ ਜੇ ਤੁਹਾਨੂੰ ਕੋਈ ਮੇਜਰ ਮੈਡੀਕਲ ਪ੍ਰੋਬਲਮ ਨਹੀਂ ਹੈ ਤਾਂ ਮੈਡੀਕਲ ਤੋਂ ਬਗੈਰ ਵੀ ਤੁਹਾਡੀ ਜਿਹੜੀ ਆ ਲਾਈਫ ਇੰਸ਼ੋਰੈਂਸ ਜਿਹੜੀ ਉਹ ਹੋ ਸੋ ਬਿਲਕੁਲ ਨੋ ਮੈਡੀਕਲ ਇੰਸ਼ੋਰੈਂਸ ਹੋ ਸਕਦੀ ਆ। ਉਹਦੀਆਂ ਕੁਝ ਸ਼ਰਤਾਂ ਜ਼ਰੂਰ ਹੈਗੀਆਂ, ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਣਾ ਚਾਹੀਦਾ ਹੈਗਾ ਆ। ਈਵਨ ਦੋ ਇਟਸ ਨੋਨ ਮੈਡੀਕਲ ਆ, ਆਪਾਂ ਕਈ ਵਾਰ ਦੇਖਿਆ 10 ਮਿੰਟ 'ਚ ਪਾਲਿਸੀ ਜਿਹੜੀ ਆ ਉਹ ਇਸ਼ੂ ਹੋ ਜਾਂਦੀ ਹੈ, ਐਜ਼ ਲੌਂਗ ਐਜ਼ ਤੁਹਾਡੀ ਕੋਈ ਮੈਡੀਕਲ ਹਿਸਟਰੀ ਮੇਜਰ ਨਹੀਂ ਹੈਗੀ। ਕਿਉਂਕਿ ਈਵਨ ਦੋ ਨੋਨ ਮੈਡੀਕਲ ਆ, ਉਹਨਾਂ ਨੇ 3 ਚੀਜ਼ਾਂ ਚੈੱਕ ਕਰਦੇ ਹੈਗੇ ਆ, ਲਗਭਗ ਹਰ ਲਾਈਫ ਇੰਸ਼ੋਰੈਂਸ ਕੰਪਨੀ ਚੈੱਕ ਕਰਦੀ ਆ। ਮੈਡੀਕਲ ਇਨਫੋਰਮੇਸ਼ਨ ਬਿਊਰੋ ਤੋਂ ਤੁਹਾਡੀ ਮੈਡੀਕਲ ਹਿਸਟਰੀ ਕੀ ਆ, ਦੂਜੇ ਨੰਬਰ 'ਤੇ ਤੁਹਾਡਾ ਜਿਹੜਾ ਡਰਾਈਵਿੰਗ ਹਿਸਟਰੀ ਕੀ ਆ, ਕਿਉਂਕਿ ਜੇ ਬੰਦੇ ਨੇ 2-3 DUIਆਂ ਲਈਆਂ ਤਾਂ ਫਿਰ ਉਹ ਕੰਪਨੀ ਵਾਲੇ ਸੋਚੂਗੇ ਇੰਸ਼ੋਰੈਂਸ ਕਰਨ ਤੋਂ ਬਾਅਦ। ਅਤੇ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਆ, ਜੇ ਬੈਂਕਰਪਸੀ ਹੋਈ ਆ, ਤੁਹਾਡੀਆਂ ਪੇਮੈਂਟਾਂ ਲੇਟ ਆ, ਤੁਹਾਡਾ ਕ੍ਰੈਡਿਟ ਬੈਡ ਆ, ਤਾਂ ਵੀ ਜਿਹੜੀਆਂ ਲਾਈਫ ਇੰਸ਼ੋਰੈਂਸ ਕੰਪਨੀਆਂ ਉਹ ਝਿਜਕਦੀਆਂ ਤੁਹਾਡੀ ਇੰਸ਼ੋਰੈਂਸ ਕਰਨ ਤੋਂ। ਜੀ, ਪਰ ਚਲੋ ਪਤਾ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈ, ਪਤਾ ਤੁਸੀਂ ਜ਼ਰੂਰ ਕਰ ਸਕਦੇ ਹੋ 408-272-2500 4082722500। ਅਤੇ ਨਾਲੇ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਕਿਹਾ ਵੀ ਅੱਜ ਦੇ ਜਿਹੜਾ ਜ਼ਮਾਨੇ ਦੇ ਵਿੱਚ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਕਰਦੇ ਆ, ਅੱਜ ਦੇ ਜ਼ਮਾਨੇ ਦੇ ਵਿੱਚ ਜੇ ਮਿਲੀਅਨ ਆਪਾਂ ਨੂੰ ਲੱਗਦਾ ਵੀ ਹਾਂ ਇੱਕ ਅਮਾਊਂਟ ਠੀਕ ਆ, 30 ਸਾਲਾਂ ਬਾਅਦ ਪਤਾ ਨਹੀਂ ਉਹ ਮਿਲੀਅਨ ਦੀ ਕੀ ਵੈਲਿਊ ਰਹਿਣੀ ਆ। ਸੋ ਬਿਲਕੁਲ ਇਹ ਵੀ ਇੱਕ ਬਹੁਤ ਵੱਡਾ ਕੁਐਸਚਨ ਆ। ਆਪਣੇ ਮੈਂ ਦੇਖਿਆ ਵੀ 95% ਆਪਣੀ ਕਮਿਊਨਿਟੀ ਜਿਹੜੀ ਆ ਨਾ, ਪੰਜਾਬੀ ਕਮਿਊਨਿਟੀ, ਉਹ ਅੰਡਰ ਇੰਸ਼ੋਰਡ ਆ। ਅੰਡਰ ਇੰਸ਼ੋਰਡ ਦਾ ਮਤਲਬ ਇਹ ਆ ਵੀ ਉਹਨਾਂ ਨੇ ਬਹੁਤ ਘੱਟ ਇੰਸ਼ੋਰੈਂਸ ਲਈ ਆ। ਜਿੰਨਿਆਂ ਦੇ ਵੀ ਮੇਰੇ ਕੁਐਸਚਨ ਆਏ, ਭਾਜੀ ਮੇਰੇ ਕੋਲ ਇੰਨੀ ਤਾਂ ਹੈਗੀ ਆ, 2.5 ਲੱਖ ਦੀ ਹੈਗੀ ਆ, ਤੇ ਜਦੋਂ ਮੈਂ ਪੁੱਛਿਆ ਵੀ ਤੁਹਾਡੀਆਂ ਲਾਇਬਿਲਟੀਆਂ ਕਿੰਨੀਆਂ, ਘਰ ਤੇ ਲੋਨ ਕਿੰਨਾ, ਕਹਿੰਦੇ ਜੀ $8 ਲੱਖ ਦਾ, ਤੇ ਬੱਚੇ ਕਿੰਨੇ ਆ, 2 ਆ, ਹੋਰ ਲੋਨ ਟਰੱਕ ਦਾ ਲੋਨ ਵੀ ਹੈਗਾ ਜੀ, ਹੋਰ ਕਾਰਾਂ ਦੇ ਲੋਨ ਵੀ ਹੈਗੇ ਆ। ਸੋ ਹੁਣ ਅੱਜ ਦੀ ਡੇਟ 'ਚ ਜੇ ਬੱਚੇ ਯੂਨੀਵਰਸਿਟੀ ਭੇਜਣੇ ਆ, ਮਿਨੀਮਮ ਲਾਈਕ $50-60 ਹਜ਼ਾਰ ਦਾ ਖਰਚਾ ਜੀਅਰ ਦਾ ਹੈਗਾ। ਜੇ 4 ਸਾਲ ਹੋਏ $2 ਲੱਖ ਲੱਗ ਜਾਂਦਾ। ਸੋ ਹੁਣ ਤੋਂ 10-15 ਸਾਲਾਂ ਨੂੰ ਦੇਖ ਲਓ ਵੀ ਕਿੰਨਾ ਜ਼ਿਆਦਾ ਹੋਊਗਾ। ਸੋ ਜੇ ਰੱਬ ਨਾ ਕਰੇ ਕੱਲ੍ਹ ਨੂੰ ਉਹ ਬੰਦੇ ਨੂੰ ਕੁਛ ਹੋ ਜਾਂਦਾ, ਸੋ 2.5 ਲੱਖ ਨਾਲ ਨਾ ਤਾਂ ਉਹ ਘਰ ਦਾ ਲੋਨ ਪੇ ਆਫ ਹੋਣਾ, ਤੇ ਨਾ ਹੀ ਜਿਹੜਾ ਨਿਆਣਿਆਂ ਦੇ ਲਈ। ਸੋ ਬਹੁਤ ਘੱਟ ਅਮਾਊਂਟ ਆ। ਸੋ ਉਹਦੇ ਲਈ ਮੈਂ ਹਮੇਸ਼ਾ ਹੀ ਸੁਜੈਸ਼ਨ ਕਰੂੰਗਾ, ਬਹੁਤ ਸਾਰੇ ਜਿਹੜੇ ਏਜੰਟ ਇਹ ਕਹਿੰਦੇ ਹੁੰਦੇ ਆ ਵੀ ਨਹੀਂ ਤੁਸੀਂ ਉਹ ਲਾਈਫ ਇੰਸ਼ੋਰੈਂਸ ਤੁਹਾਡੀ ਜਿਹੜੀ ਆ ਉਹ ਰਿਪਲੇਸ ਕਰ ਦਿੰਦੇ ਆ, ਤੁਸੀਂ ਉਹ ਵੀ ਰੱਖੋ, ਐਕਸਟਰਾ ਜ਼ਰੂਰ ਇੱਕ ਹੋਰ ਲੈ ਲਓ, ਕਿਉਂਕਿ ਤੁਸੀਂ ਜਿੰਨੀ ਮਰਜ਼ੀ ਲਾਈਫ ਇੰਸ਼ੋਰੈਂਸ ਪਾਲਿਸੀਆਂ ਲੈ ਸਕਦੇ ਆ, ਪਰ ਇੰਨਾ ਜ਼ਰੂਰ ਮੇਕ ਸ਼ੋਰ ਰੱਖੋ ਵੀ ਜਿੰਨੀ ਕੁ ਤੁਹਾਡੀਆਂ ਲਾਇਬਿਲਟੀ ਆ, ਜਿੰਨੇ ਕੁ ਤੁਹਾਡੇ ਤੇ ਲੋਨ ਆ, ਕਰਜ਼ਾ ਹੈਗਾ ਆ, ਬੱਚਿਆਂ ਨੂੰ ਪੜ੍ਹਾਉਣ ਦਾ ਆ, ਜੇ ਕੱਲ੍ਹ ਨੂੰ ਕੁਛ ਹੋ ਜਾਏ, ਘੱਟੋ ਘੱਟ 5-7 ਸਾਲ ਦਾ ਜਿਹੜਾ ਘਰ ਦਾ ਰੋਜ਼ ਦਾ ਜਿਹੜਾ ਖਰਚਾ ਤੋਰਨ ਲਈ ਪੈਸੇ ਹੋਣ, ਉਨੀ ਕੁ ਜ਼ਰੂਰ ਤੁਹਾਡੀ ਜਿਹੜੀ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਹੈਗੀ ਆ। ਬਾਕੀ ਇਹ ਹੁੰਦਾ ਆ ਵੀ ਲਾਈਫ ਇੰਸ਼ੋਰੈਂਸ ਤੁਹਾਡੀ ਕਿਸੇ ਤਰ੍ਹਾਂ ਵੀ ਡੈਥ ਹੋ ਜਾਏ, ਐਕਸੀਡੈਂਟ 'ਚ ਹੋ ਜਾਏ, ਬਿਮਾਰੀ ਨਾਲ ਹੋ ਜਾਏ, ਕਿਸੇ ਤਰ੍ਹਾਂ ਵੀ ਤੁਸੀਂ ਕਵਰਡ ਹੁੰਦੇ ਆ। ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਕਿਸੇ ਵੀ ਕੰਪਨੀ ਤੋਂ ਕਰਾਉਂਦੇ ਆ, 2 ਸਾਲ ਦਾ ਕੰਟੈਸਟੈਂਟ ਪੀਰੀਅਡ ਹੁੰਦਾ ਵੀ 2 ਸਾਲਾਂ ਦੇ ਵਿੱਚ ਜੇ ਬੰਦੇ ਦੀ ਡੈਥ ਹੋ ਜਾਂਦੀ ਆ ਤਾਂ ਉਹ ਥੋੜ੍ਹਾ ਇਨਵੈਸਟੀਗੇਟ ਕਰਦੇ ਆ, ਜਾਂ ਜੇ ਬੰਦਾ ਸੁਸਾਈਡ ਕਰ ਲੈ ਫਿਰ ਉਹ ਕਵਰ ਨਹੀਂ ਕਰਦੇ 2 ਸਾਲਾਂ ਦੇ ਵਿੱਚ। 2 ਸਾਲਾਂ ਤੋਂ ਬਾਅਦ ਉਹਨਾਂ ਨੂੰ ਪਤਾ ਵੀ ਬੰਦੇ ਦਾ ਜਿਹੜਾ ਮਨ ਆ ਉਹ ਬਦਲ ਜਾਣਾ ਆ। ਇੱਕ ਹੋਰ ਆਪਾਂ ਕਰੋਨਾ ਵਾਇਰਸ ਦੇ ਦੌਰਾਨ ਦੇਖਿਆ ਵੀ ਕਈ ਵਾਰੀ ਬੰਦਾ ਸੋਚਦਾ ਵੀ ਨਹੀਂ ਮੈਂ ਤਾਂ ਫਿੱਟ ਹੈਗਾ ਆ, ਮੇਰੀ ਉਮਰ 30 ਸਾਲ ਆ, ਮੈਨੂੰ ਕੀ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ। ਪਰ ਕਰੋਨਾ 'ਚ ਆਪਾਂ ਦੇਖਿਆ ਬਹੁਤ ਸਾਰੇ ਜਿਹੜੇ ਯੰਗ ਲੋਕ ਆ ਉਹਨਾਂ ਦੀ ਡੈਥ ਵੀ ਹੋਈ ਆ, ਅਨਐਕਸਪੈਕਟਡ ਹੋਈ ਹੈਗੀ ਆ। ਇੱਕ ਹੋਰ ਬਹੁਤ ਮੇਜਰ ਹੈਗਾ, ਕਿਉਂਕਿ ਆਪਣੀ ਕਮਿਊਨਿਟੀ ਆ, ਬਿਜ਼ਨਸ ਮਾਈਂਡਡ ਕਮਿਊਨਿਟੀ ਆ, ਆਪਾਂ ਹਰ ਇੱਕ ਦਾ ਬੰਦਾ ਜਿਹੜਾ ਉਹ ਸੋਚਦਾ ਮੈਂ ਕੋਈ ਨਾ ਕੋਈ ਜਿਹੜਾ ਬਿਜ਼ਨਸ ਕਰਾਂ।
ਜਦੋਂ ਤੁਸੀਂ ਬਿਜ਼ਨਸ ਲੋਨ ਲੈਂਦੇ, ਮੰਨ ਲਓ ਵੀ ਕਿਸੇ ਗੈਸ ਸਟੇਸ਼ਨ ਦਾ ਜਾਂ ਹੋਰ SBA ਲੋਨ ਲੈਣਾ, ਸੋ ਮੋਸਟਲੀ ਕੀ ਆ ਉਸ ਟਾਈਮ ਦੇ ਉੱਤੇ ਜਿਹੜੀਆਂ ਲੋਨ ਕੰਪਨੀਆਂ ਉਹ ਤੁਹਾਤੋਂ ਲਾਈਫ ਇੰਸ਼ੋਰੈਂਸ ਵੀ ਮੰਗਦੀਆਂ ਵੀ ਭਾਈ ਅਸੀਂ ਤੁਹਾਨੂੰ ਲੋਨ ਤਾਂ 3 ਮਿਲੀਅਨ ਦਾ ਦੇਣ ਲੱਗੇ ਆ ਜਾਂ 2 ਮਿਲੀਅਨ ਦਾ, ਕੱਲ੍ਹ ਨੂੰ ਤੈਨੂੰ ਕੁਛ ਹੋ ਗਿਆ ਤੇ ਫਿਰ ਸਾਨੂੰ ਪੈਸੇ ਕਿੱਥੋਂ ਵਾਪਸ ਆਊਗੇ। ਸੋ ਉਸ ਟਾਈਮ ਤੇ ਉਹ ਲਾਈਫ ਇੰਸ਼ੋਰੈਂਸ ਰਿਕੁਆਇਰ ਕਰਦੇ। ਮੈਂ ਬਹੁਤ ਵਾਰੀ ਸਿਚੁਏਸ਼ਨ 'ਚ ਦੇਖਿਆ ਵੀ ਬੰਦਾ ਜਦੋਂ ਫਿਰ ਪਹਿਲਾਂ ਵੀ ਮੈਂ ਦੱਸਿਆ ਸੀ ਵੀ ਜਦੋਂ ਆਪਣੀ 45-50 ਸਾਲ ਤੋਂ ਉੱਤੇ ਹੋ ਜਾਂਦੇ ਕੋਈ ਨਾ ਕੋਈ ਸਾਨੂੰ ਹੈਲਥ ਇਸ਼ੂ ਹੋ ਜਾਂਦਾ, ਕਿਸੇ ਨੂੰ ਬਲੱਡ ਪ੍ਰੈਸ਼ਰ ਆ, ਸ਼ੂਗਰ ਆ, ਕੋਲੈਸਟਰੋਲ ਆ, ਫਿਰ ਉਹਨਾਂ ਦੀ ਲਾਈਫ ਇੰਸ਼ੋਰੈਂਸ ਹੁੰਦੀ ਨਹੀਂ, ਜੇ ਹੁੰਦੀ ਆ ਤਾਂ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਆ। ਸੋ ਇਹ ਬਿਲਕੁਲ ਜਿੰਨੀ ਜਲਦੀ ਹੋ ਸਕੇ ਉਹ ਅਰਲੀ ਤੋਂ ਅਰਲੀ ਜਿਹੜੀ ਲਾਈਫ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈਗੀ ਆ ਯੰਗ ਏਜ ਦੇ ਵਿੱਚ, ਕਿਉਂਕਿ ਇੱਕ ਤਾਂ ਰੇਟ ਬਹੁਤ ਘੱਟ ਹੁੰਦਾ, ਇੱਕ ਤੁਹਾਡਾ ਕੋਈ ਹੈਲਥ ਇਸ਼ੂ ਨਹੀਂ ਹੁੰਦਾ ਹੈਗਾ, ਸੋ ਲੌਂਗ ਟਰਮ ਲਈ ਬਹੁਤ ਗੁੱਡ ਰਹਿੰਦੀ ਆ। ਸੋ ਇਹ ਗੱਲਾਂ ਜਿਹੜੀਆਂ ਆ ਬਹੁਤ ਧਿਆਨ ਰੱਖਣਯੋਗ ਗੱਲ ਆ। ਕੋਈ ਵੀ ਤੁਹਾਡਾ ਰਿਸ਼ਤੇਦਾਰ ਜਿਹੜਾ ਇੰਡੀਆ ਤੋਂ ਆਉਂਦਾ ਇਮੀਗ੍ਰੈਂਟ ਹੁੰਦਾ, ਜੇ ਪ੍ਰਾਇਓਰਟੀ ਇਹ ਹੋਣੀ ਚਾਹੀਦੀ ਵੀ ਉਹਨਾਂ ਨੂੰ ਇਮੀਡੀਏਟਲੀ ਜਿਹੜੀ ਆ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਆ, ਕਿਉਂਕਿ ਆਪਣੀ ਕਮਿਊਨਿਟੀ ਜਿਹੜੀਆਂ ਸਭ ਤੋਂ ਡੇਂਜਰਸ ਜੌਬਸ ਕਰਦੀਆਂ। ਗੈਸ ਸਟੇਸ਼ਨ, ਲਿਕਰ ਸਟੋਰ ਸਭ ਤੋਂ ਖਤਰਨਾਕ ਜੌਬ ਹੈਗੀ ਆ, ਟੈਕਸੀ ਖਤਰਨਾਕ ਜੌਬ ਹੈਗੀ ਆ, ਟਰੱਕਿੰਗ ਇਹ ਵੀ ਜਿਹੜੀ ਖਤਰਨਾਕ ਜੌਬ ਆ। ਸੋ ਇਹਦੇ 'ਚ ਜਿੱਦਾਂ ਜ਼ਿਆਦਾ ਚਾਂਸ ਆ ਤੁਹਾਡੇ ਕੁਛ ਨਾ ਕੁਛ ਹੈਪਨ ਹੋਣ ਦੇ। ਸੋ ਇਹ ਬਹੁਤ ਜ਼ਰੂਰੀ ਹੈਗਾ ਆ, ਜਲਦੀ ਤੋਂ ਜਲਦੀ ਕਰਾਉਣੀ ਚਾਹੀਦੀ ਹੈਗੀ ਆ। ਲਾਰਜ ਅਮਾਊਂਟ ਤੇ ਲਾਇਬਿਲਿਟੀ ਜ਼ਰੂਰ ਦੇਖੋ ਵੀ ਤੁਹਾਡੇ ਤੇ ਕਿੰਨਾ ਕਰਜ਼ਾ ਹੈ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਜਿੰਨੀ ਉਨੀ ਅਮਾਊਂਟ ਜ਼ਰੂਰ ਹੋਣੀ ਚਾਹੀਦੀ ਹੈਗੀ ਆ। ਸੋ ਇਹਦੇ ਲਈ ਜੇ ਤੁਸੀਂ ਕਾਲ ਕਰਨੀ ਆ ਤੇ ਖਾਲਸਾ ਇੰਸ਼ੋਰੈਂਸ ਏਜੰਸੀ ਤੁਸੀਂ ਕਾਲ ਕਰ ਸਕਦੇ ਹੋ 408-272-2500 ਤੇ 4082722500 ਤੇ ਸਾਡੇ ਆਫਿਸ ਦੇ ਵਿੱਚ 10 ਦੇ ਕਰੀਬ 11 ਦੇ ਕਰੀਬ EMPLOYEE ਹੈਗੇ ਆ ਤੇ ਸਾਡਾ ਕੈਲੀਫੋਰਨੀਆ ਦਾ ਲਾਇਸੈਂਸ ਨੰਬਰ ਮੈਂ ਦੱਸਦਾ ਜਾਂਦਾ 0F89805 ਹੈ। ਜੀ ਬਿਲਕੁਲ 408-272-2500 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਜ਼ਰੂਰ ਜਾਣੋ ਤੇ ਜ਼ਰੂਰ ਇਸ ਦੇ ਬਾਰੇ ਜਿਹੜਾ ਲਓ, ਕਿਉਂਕਿ ਆਪਾਂ ਦੇਖਦੇ ਹਾਂ ਵੀ ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਹਾਈ ਰਿਸਕ ਜੌਬਸ, ਹਾਈ ਰਿਸਕ ਹੀ ਨੋ ਰਿਸਕ ਵੀ ਆ, ਕੁਛ ਵੀ ਆ, ਕਿਉਂਕਿ ਪਤਾ ਨਹੀਂ ਆ ਬੰਦੇ ਦਾ ਘੜੀ ਪਲ ਦਾ ਜਿਹੜਾ ਉਹ ਵਸਾ ਨਹੀਂ ਹੈਗਾ। ਸੋ ਆਪਾਂ ਐਟਲੀਸਟ ਇੰਨੀ ਕੁ ਆਪਾਂ ਸੇਫਟੀ ਰੱਖ ਕੇ ਜਾਈਏ ਵੀ ਜੇ ਸਾਨੂੰ ਕੁਛ ਹੋ ਜਾਵੇ ਤਾਂ ਪਿੱਛੋਂ ਪਰਿਵਾਰ ਵਾਲੇ ਆ ਉਹ ਦਰ ਦੇ ਮੁਹਤਾਜ ਜਿਹੜੇ ਆ ਉਹ ਨਾ ਹੋਣ, ਉਹ ਪਿੱਛੋਂ ਜਿਹੜਾ ਆ ਉਹ ਜੀਵਨ ਆ ਉਹ। ਸੋ ਬਹੁਤ ਵਾਰੀ ਮੈਂ ਰਾਜਕਨਵੀਰ ਸਿੰਘ ਹੈਰਾਨ ਹੁੰਦਾ ਵੀ ਬੰਦੇ ਜਿਹੜੇ ਆਪਣੇ ਜਿਹੜੇ ਹੈਗੇ ਆ, ਅਸੀਂ $5,000 ਜਾਂ $6,000 ਦੀ ਸਾਡੀ ਜੇ ਕਾਰ ਹੋਵੇ ਨਾ, ਅਸੀਂ ਕਹਿੰਦੇ ਵੀ ਨਹੀਂ ਉਹਦੀ ਫੁੱਲ ਇੰਸ਼ੋਰੈਂਸ ਚਾਹੀਦੀ ਆ, ਜਦ ਕਿ ਜਿਹੜੀ ਬੰਦੇ ਜਿਹਦੀ ਵੈਲਿਊ ਹੀ ਕੋਈ ਤੁਸੀਂ ਮਿਲ ਨਹੀਂ ਸਕਦੇ ਉਹ ਅਸੀਂ ਆਪਣੀ ਇੰਸ਼ੋਰੈਂਸ ਕਰਾਉਂਦੇ ਨਹੀਂ, ਜੇ ਸਾਨੂੰ ਕੱਲ ਨੂੰ ਕੁਝ ਹੋ ਗਿਆ ਫਿਰ ਕੀ ਹੋਊਗਾ। ਫਿਰ ਕਰਾਉਣੀ, ਫਿਰ ਆਪਾਂ ਕਹਿਣਾ ਵੀ ਚੱਲ ਲੱਖ ਦੀ ਕਰਦੇ, 2 ਲੱਖ ਦੀ ਕਰਦੇ, ਤੇ ਕਰਾਉਣੀ ਫਿਰ ਆਪਾਂ ਅੰਡਰ ਇੰਸ਼ੋਰਡ ਆ। ਸੋ ਮਲਟੀਪਲ ਕਰੋ, ਜੇ ਇੱਕੋ ਵੱਡੀ ਨਹੀਂ ਕਰਾਉਣੀ 2-3 ਜਿਹੜੀਆਂ ਛੋਟੀਆਂ ਜਿਹੜੀਆਂ ਉਹ ਕਰਾ ਕੇ ਰੱਖ ਲਓ, ਜਾਂ ਜੇ ਕਿਸੇ ਕੋਲ ਕਰਾਈਓ ਵੀ ਅੱਗੇ ਉਹ ਬੰਦਾ ਐਕਸਟਰਾ ਹੋਰ ਲੈ ਸਕਦਾ ਹੈਗਾ। ਜ਼ਰੂਰੀ ਨਹੀਂ ਵੀ ਉਸੇ ਨੂੰ ਹੀ ਚੇਂਜ ਕਰਨਾ, ਨਵੀਂ ਜਿਹੜੀ ਉਹ ਤੁਸੀਂ ਜਿਹੜੀ ਉਹ ਕਰਵਾ ਸਕਦੇ। ਜ਼ਰੂਰ ਇਸ ਦੇ ਬਾਰੇ ਪਤਾ ਕਰੋ। ਇਹਨਾਂ ਦੇ ਕੋਲ ਰਾਈਟ ਨਾਓ ਪ੍ਰੋਗਰਾਮ ਚੱਲ ਰਿਹਾ ਵੀ ਜਿਸ ਦੇ ਵਿੱਚ ਮੈਡੀਕਲ ਦੀ ਵੀ ਜਿਹੜੀ ਆ ਉਹ ਜ਼ਰੂਰਤ ਸ਼ਾਇਦ ਜਿਹੜੀ ਉਹ ਨਾ ਪਵੇ, ਬਹੁਤੇ ਕੇਸਾਂ ਦੇ ਵਿੱਚ ਮੈਡੀਕਲ ਜਿਹੜਾ ਉਹ ਕਰਵਾਉਣ ਦੀ ਲੋੜ ਨਹੀਂ ਪੈਂਦੀ, ਤੇ ਫਿਰ ਤੁਸੀਂ ਜਿਹੜਾ ਆ ਉਹ ਹੈਲਥ ਇੰਸ਼ੋਰੈਂਸ ਜਿਹੜੀ ਆ ਜਿਹੜੀ ਲਾਈਫ ਇੰਸ਼ੋਰੈਂਸ ਤੁਸੀਂ ਲੈ ਸਕਦੇ ਆ 408-272-2500 ਦੇ ਉੱਤੇ ਇਹਨਾਂ ਦੇ ਨਾਲ। ਸੋ ਪੂਰੇ USA ਦੇ ਵਿੱਚ ਇਕੱਲਾ ਕੈਲੀਫੋਰਨੀਆ ਨਹੀਂ, ਅਸੀਂ ਮੋਸਟਲੀ ਕਈ ਸਟੇਟਾਂ ਦੇ ਵਿੱਚ ਕਰਦੇ ਆ, ਜਿੱਥੇ ਨਹੀਂ ਵੀ ਕਰਦੇ ਤੁਹਾਨੂੰ ਜਿਹੜੀ ਸੁਜੈਸ਼ਨ ਆ ਉਹ ਗੁੱਡ ਦੇਵਾਂਗੇ ਜੀ। ਕਾਲ ਕਰਕੇ ਕਨਫਰਮ ਕਰ ਲਿਓ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।